अमर सिंह चमकीला पंजाबी का एक गायक होया जिहदी नीवें दर्जे की गायकी करके उहदे जिउंदे जी भी काफ़ी मसले बनते रहे। अखीर उहदे मरण तो बाद भी ये चीज़ चलती रही। हुण जदों कि खालिस्तानी लहर जिहड़ी आ खड़का दड़का जिहड़ा सी ओह घट गया ते अज दे दौर दे विच उस दौर दीआं प्राप्तियां नूं छुटियाउण लई ते सिੱਖਾਂ ਨੂੰ ਇਹ ਦਰਸਾਉਣ ਦੇ ਲਈ ਕਿ ਅਸੀਂ ਤੁਹਾਡੇ ਨਾਇਕ ਦੱਸਾਂਗੇ ਕਿ ਕੌਣ ਹੁੰਦੇ ਆ। ਪਹਿਲਾਂ ਇੱਕ ਨਾਵਲ ਲਿਖਿਆ ਗਿਆ ਬਲਰਾਜ ਸਿੰਘ ਸਿੱਧੂ ਨਾਂ ਦਾ ਇਹ ਬੰਦਾ ਕੋਈ ਲੰਡਨ ਯੂਕੇ 'ਚ ਰਹਿੰਦਾ। ਇਹਨੇ ਆ ਨਾਵਲ ਲਿਖਿਆ ਸ਼ਹੀਦ। ਹੁਣ ਸ਼ਹੀਦ ਸਾਡੀ ਕੌਮ ਦੇ ਵਿੱਚ ਕਿਹਨੂੰ ਕਿਹਾ ਜਾਂਦਾ, ਕਿਉਂ ਕਿਹਾ ਜਾਂਦਾ, ਉਹ ਸਭ ਨੂੰ ਪਤਾ। ਜਦੋਂ ਕਿ ਕੌਮ ਆਪਦੇ ਹੱਕ ਸੱਤ ਲਈ ਲੜ ਰਹੀ ਸੀ 1984 ਦੇ ਘੱਲੂਘਾਰਿਆਂ ਤੋਂ ਬਾਅਦ, ਉਦੋਂ ਇਹ ਨਹੀਂ ਇਹੋ ਜਿਹੇ ਹੋਰ ਵੀ ਬਹੁਤ ਸਾਰੇ ਗਾਇਕ ਸੀ ਜਿਨ੍ਹਾਂ ਦੇ ਗਾਣੇ ਇਤਰਾਜ਼ਯੋਗ ਸੀ। ਦਿਲਸ਼ਾਦ ਅਖਤਰ ਉਹਦੇ ਗਾਣੇ ਕੋਈ ਬਹੁਤੇ ਇਤਰਾਜ਼ਯੋਗ ਨਹੀਂ ਮੰਨੇ ਗਏ, ਉਹਦੀ ਗਾਇਕੀ ਨੂੰ ਲੋਕਾਂ ਨੇ ਸੁਣਿਆ ਕਰੇ। ਹੁਣ ਦਿਲਸ਼ਾਦ ਅਖਤਰ ਬਾਰੇ ਜੇ ਫਿਲਮ ਬਣੇ ਤਾਂ ਉਹਦੇ ਵਿੱਚ ਦਿਖਾਉਣਾ ਪਊਗਾ ਵੀ ਇੱਕ ਚੰਗਾ ਗਾਇਕ ਸੀ। ਉਹਨੂੰ ਇੱਕ ਅਖਾੜੇ ਦੇ ਵਿੱਚ ਡੀਐਸਪੀ ਸਵਰਨ ਸਿੰਘ ਹੁੰਦਲ ਸੀ ਸ਼ਾਇਦ ਉਹਦਾ ਨਾਮ, ਉਹਨੇ ਗੋਲੀਆਂ ਨਾਲ ਮਾਰਤਾ ਜੀ। ਉਸ ਦਿਲਸ਼ਾਦ ਅਖਤਰ ਨੂੰ ਮਰਨ ਕਰਕੇ ਉਹਦੇ ਦਿਲਸ਼ਾਦ ਅਖਤਰ ਵਾਲੇ ਕੇਸ ਦਾ, ਕਿਉਂਕਿ ਕੁਲਦੀਪ ਮਾਨਕ, ਮੁਹੰਮਦ ਸਦੀਕ ਤੇ ਹੋਰ ਜਿਹੜੇ ਗਾਇਕ ਸੀ ਉਹਨਾਂ ਨੇ ਮੁੱਦਾ ਚੱਕਿਆ, ਇਹਨੂੰ ਡਿਸਮਿਸ ਕਰਤਾ, ਥੋੜੇ ਟਾਈਮ ਲਈ ਸਸਪੈਂਡ ਕਰਤਾ ਜਾਂ ਹੌਸਟਲ ਕਰਤਾ, ਫਿਰ ਨੌਕਰੀ ਤੇ ਲਾਤਾ। ਉਹਦੇ ਤੇ ਪਰਚੇ ਇੰਨੇ ਜ਼ਿਆਦਾ ਸੀ, ਉਹ ਰਿਟਾਇਰ ਹੋਇਆ ਜਦੋਂ, ਉਸ ਤੋਂ ਬਾਅਦ ਵਿੱਚ ਉਹਦੀ ਬੜੀ ਮਾੜੀ ਹਾਲਤ ਸੀ ਤੇ ਅੰਮ੍ਰਿਤਸਰ ਹੀ ਰਹਿੰਦਾ ਸੀ। ਅਖੀਰ ਉਹ ਆਪਦੇ ਆਪ ਨੂੰ ਗੋਲੀ ਮਾਰ ਕੇ ਮਰ ਗਿਆ। ਦਿਲਸ਼ਾਦ ਅਖਤਰ ਦੇ ਨਾਂ ਤੇ ਫਿਲਮ ਨਹੀਂ ਬਣਾ ਰਹੇ, ਚਮਕੀਲੇ ਦੇ ਨਾਂ ਤੇ ਬਣਾ ਰਹੇ ਆ, ਕਿਉਂਕਿ ਚਮਕੀਲੇ ਦੇ ਬਹਾਨੇ ਪੰਜਾਬ ਦੀ ਉਸ ਖਾਲਿਸਤਾਨੀ ਲਹਿਰ ਨੂੰ ਭੰਡਿਆ ਜਾ ਸਕਦਾ ਕਿ ਲਓ ਜੀ ਇਹਨਾਂ ਨੇ ਤਾਂ ਉਦੋਂ ਗਾਉਣ ਵਜਾਉਣ ਵੀ ਬੰਦ ਕਰਤਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਨੂੰ ਨਵੇਂ ਤੋਂ ਨਵੇਂ ਮਸਲਿਆਂ 'ਚ, ਵਿਵਾਦਾਂ 'ਚ ਉਲਝਾ ਕੇ ਸਿੱਖਾਂ ਦੀ ਜਿਹੜੀ ਸ਼ਕਤੀ ਹੈ ਉਹਨੂੰ ਬੇਕਾਰ ਕੰਮਾਂ ਦੇ ਵਿੱਚ ਅੰਜਾਈ ਗਵਾਉਣ ਦੇ ਲਈ ਜਿਹੋ ਜਿਹੀਆਂ ਖੇਡਾਂ ਹਕੂਮਤ ਖੇਡਦੀ ਰਹੀ ਆ, ਉਹਦੀ ਲੜੀ ਦੇ ਵਿੱਚ ਹੀ ਇੱਕ ਫਿਲਮ ਬਣਾ ਕੇ ਸਿੱਖਾਂ ਨੂੰ ਹੁਣ ਉਲਝਾਇਆ ਜਾ ਰਿਹਾ। ਅਮਰ ਸਿੰਘ ਚਮਕੀਲਾ ਪੰਜਾਬੀ ਦਾ ਇੱਕ ਗਾਇਕ ਹੋਇਆ ਜਿਹਦੀ ਨੀਵੇਂ ਦਰਜੇ ਦੀ ਗਾਇਕੀ ਕਰਕੇ ਉਹਦੇ ਜਿਉਂਦੇ ਜੀ ਵੀ ਕਾਫ਼ੀ ਮਸਲੇ ਬਣਦੇ ਰਹੇ। ਅਖੀਰ ਉਹਦੇ ਮਰਨ ਤੋਂ ਬਾਅਦ ਵੀ ਇਹ ਚੀਜ਼ ਚੱਲਦੀ ਰਹੀ ਤੇ ਹੁਣ ਜਦੋਂ ਕਿ ਖਾਲਿਸਤਾਨੀ ਲਹਿਰ ਜਿਹੜੀ ਆ ਖੜਕਾ ਦੜਕਾ ਜਿਹੜਾ ਸੀ ਉਹ 'ਚ ਘਟ ਗਿਆ ਤੇ ਅੱਜ ਦੇ ਦੌਰ ਦੇ ਵਿੱਚ ਉਸ ਦੌਰ ਦੀਆਂ ਪ੍ਰਾਪਤੀਆਂ ਨੂੰ ਛੁਟਿਆਉਣ ਲਈ ਤੇ ਸਿੱਖਾਂ ਨੂੰ ਇਹ ਦਰਸਾਉਣ ਦੇ ਲਈ ਕਿ ਅਸੀਂ ਤੁਹਾਡੇ ਨਾਇਕ ਦੱਸਾਂਗੇ ਕਿ ਕੌਣ ਹੁੰਦੇ ਆ। ਜਿਹੜੀਆਂ ਖੇਡਾਂ ਚੱਲੀਆਂ ਜਾ ਰਹੀਆਂ, ਚਾਲਾਂ ਚੱਲੀਆਂ ਜਾ ਰਹੀਆਂ, ਉਹਦੇ ਤਹਿਤ ਬੜਾ ਕੁਝ ਵਾਪਰ ਰਿਹਾ। ਪਹਿਲਾਂ ਇੱਕ ਨਾਵਲ ਲਿਖਿਆ ਗਿਆ ਬਲਰਾਜ ਸਿੰਘ ਸਿੱਧੂ ਨਾਂ ਦਾ ਇਹ ਬੰਦਾ ਕੋਈ ਲੰਡਨ ਯੂਕੇ 'ਚ ਰਹਿੰਦਾ। ਇਹਨੇ ਆ ਨਾਵਲ ਲਿਖਿਆ ਸ਼ਹੀਦ। ਹੁਣ ਸ਼ਹੀਦ ਸਾਡੀ ਕੌਮ ਦੇ ਵਿੱਚ ਕਿਹਨੂੰ ਕਿਹਾ ਜਾਂਦਾ, ਕਿਉਂ ਕਿਹਾ ਜਾਂਦਾ, ਉਹ ਸਭ ਨੂੰ ਪਤਾ। ਤੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜਿਹੜੇ ਪੰਜਾਬੀ ਗਾਇਕ ਜੋੜੀ ਸੀ, ਜਿਨ੍ਹਾਂ ਦੇ ਗਾਣੇ ਖਾਸ ਤੌਰ ਦੇ ਉੱਤੇ ਕੁਝ ਗਾਣੇ ਤਾਂ ਬੇਹੱਦ ਜਿਹੜੇ ਇਤਰਾਜ਼ਯੋਗ ਮੰਨੇ ਗਏ ਤੇ ਉਹਨਾਂ ਗਾਣਿਆਂ ਦੇ ਕਰਕੇ ਜਿਹੜਾ ਮਸਲਾ ਬਣਿਆ ਉਦੋਂ ਜਦੋਂ ਕਿ ਕੌਮ ਆਪਦੇ ਹੱਕ ਸੱਤ ਲਈ ਲੜ ਰਹੀ ਸੀ 1984 ਦੇ ਘੱਲੂਘਾਰਿਆਂ ਤੋਂ ਬਾਅਦ, ਉਦੋਂ ਇਹ ਨਹੀਂ ਇਹੋ ਜਿਹੇ ਹੋਰ ਵੀ ਬਹੁਤ ਸਾਰੇ ਗਾਇਕ ਸੀ ਜਿਨ੍ਹਾਂ ਦੇ ਗਾਣੇ ਇਤਰਾਜ਼ਯੋਗ ਸੀ। ਹੁਣ ਪੰਜਾਬੀ ਜਿਹੜਾ ਸਾਡਾ ਖੂਨ ਆ, ਇਹਦੇ ਵਿੱਚ ਪਹਿਲੇ ਦਿਨ ਤੋਂ ਹੀ ਇਸ ਚੀਜ਼ ਨੂੰ ਕੰਜਰਖਾਨਾ ਜਿਹਾ ਮੰਨਿਆ ਗਿਆ। ਉਹਨਾਂ ਦਿਨਾਂ ਵਿੱਚ ਤਾਂ ਅਖਬਾਰਾਂ, ਅੱਜ ਤਾਂ ਬੜਾ ਕੁਝ ਹੋ ਰਿਹਾ, ਅੱਜ ਤਾਂ YouTube ਜਾਂ ਮੀਡੀਆ ਦੇ ਉੱਤੇ ਸਭ ਤੋਂ ਵੱਧ ਆਰਟ ਦੇ ਨਾਂ ਦੇ ਉੱਤੇ ਇਹ ਗੰਦ ਪਿੱਲ ਪਰੋਸਿਆ ਜਾਂਦਾ। ਉਦੋਂ ਇਹੋ ਜਿਹਾ ਕੁਝ ਨਹੀਂ ਸੀ, ਉਦੋਂ ਮਾਹੌਲ ਕੁਝ ਹੋਰ ਸੀ। ਸਾਨੂੰ ਯਾਦ ਆ ਕਿ ਅਜੀਤ ਅਖਬਾਰ ਦੇ ਵਿੱਚ ਸਰਦਾਰ ਸਾਧੂ ਸਿੰਘ ਹਮਦਰਦ ਦੇ ਹੁੰਦਿਆਂ ਕਦੇ ਵੀ ਇਹਨਾਂ ਪੰਜਾਬੀ ਗਾਣਿਆਂ ਵਾਲਿਆਂ ਦਾ, ਗਾਇਕਾਂ ਦਾ ਕੋਈ ਉੱਥੇ ਨਹੀਂ ਛਪ ਸਕਦਾ ਸੀ, ਕੋਈ ਕਦੇ ਗੱਲ ਨਹੀਂ ਸੀ ਛਪਦੀ। ਹਾਂ, ਬਰਜਿੰਦਰ ਸਿੰਘ ਹਮਦਰਦ ਪੰਜਾਬੀ ਟ੍ਰਿਬਿਊਨ ਤੋਂ ਬਾਅਦ ਵਿੱਚ ਇੱਧਰ ਆਏ, ਉਹਨਾਂ ਨੇ ਜ਼ਰੂਰ ਪੰਜਾਬੀ ਗਾਉਣ ਵਾਲਿਆਂ ਦੀਆਂ ਜਾਂ ਗਾਉਣ ਵਾਲੀਆਂ ਦੀਆਂ ਫੋਟੋਆਂ ਜਾਂ ਕੈਸਟਾਂ ਦੇ ਬਾਰੇ ਲਿਖਣਾ ਕਰਨਾ ਸ਼ੁਰੂ ਕੀਤਾ। ਇਸ ਅਸ਼ੋਕ ਭੌਰਾ ਨਾਂ ਦਾ ਇੱਕ ਨੌਜਵਾਨ ਸੀ,
ਉਹੀ ਇਹਨਾਂ ਗਾਉਣ ਵਾਲਿਆਂ ਬਾਰੇ ਲਿਖਦਾ ਲਿਖਾਉਂਦਾ ਰਿਹਾ। ਤੋ ਜਿਹੜਾ ਉਸ ਦੌਰ ਦੇ ਵਿੱਚ ਚਮਕੀਲੇ ਦੀ ਗਾਇਕੀ ਦਾ ਹਾਲ ਸੀ ਜਾਂ ਚਮਕੀਲੇ ਦਾ ਸੀ ਵੀ ਅਜੀਤ ਤਾਂ ਅਜੀਤ ਜਗਬਾਣੀ ਵਾਲਾ ਜਿਹੜਾ ਅਖਬਾਰ ਸੀ ਜਿਹਦੇ ਵਿੱਚ ਬੜੀਆਂ ਭੈੜੀਆਂ ਕਾਮੁਕ ਜੀਆਂ ਉਕਸਾਉਣ ਵਾਲੀਆਂ ਫੋਟੋਆਂ ਛਪਦੀਆਂ ਰਹਿੰਦੀਆਂ ਨੇ, ਉਸ ਜਗਬਾਣੀ ਵਾਲੇ ਨੂੰ ਵੀ ਲੱਗਦਾ ਸੀ ਵੀ ਚਮਕੀਲੇ ਦਾ ਨਾਂ ਮੇਰੇ ਅਖਬਾਰ 'ਚ ਛਪਣਾ ਨਹੀਂ ਚਾਹੀਦਾ। ਇੰਨਾ ਮਾੜਾ ਹਾਲ ਸੀ। ਔਰ ਇੱਥੇ ਇੱਕ ਗੱਲ ਇਹ ਕਿ ਜਿਵੇਂ ਬਾਕੀ ਗਾਇਕਾਂ ਨੂੰ ਹੁੰਦਾ ਵੀ ਮੇਰਾ ਛਪੇ ਕੁਛ, ਮੇਰੇ ਬਾਰੇ ਲਿਖ, ਉਹ ਇਸ ਅਸ਼ੋਕ ਭੌਰੇ ਨੂੰ ਚਮਕੀਲਾ ਜਦੋਂ ਕਹਿੰਦਾ ਰਿਹਾ, ਅਖੀਰ ਉਹਨੇ ਇੱਕ ਲਿਖਤ ਜੀ ਲਿਖ ਕੇ ਭੇਜੀ। ਉਹ ਪਤਾ ਨਹੀਂ ਕਿਹੜੇ ਹਿਸਾਬ ਦੇ ਨਾਲ ਕਿਤੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਮੇਰਾ ਪਿੰਡ ਮੇਰੇ ਖੇਤ ਏਦਾਂ ਦਾ ਕੁਛ ਇੱਕ ਛਪਦਾ ਹੁੰਦਾ ਸੀ, ਉਹਦੇ ਵਿੱਚੋਂ ਕਿਤੇ ਛਪ ਬਸ। ਫਿਰ 2 ਮਹੀਨੇ ਲੋਕਾਂ ਨੇ ਲਾਹਣਤਾਂ ਪਾਈਆਂ ਪੰਜਾਬੀ ਟ੍ਰਿਬਿਊਨ ਨੂੰ। ਜਿਹੜਾ ਸੰਪਾਦਕ ਦੀ ਡਾਕ ਵਾਲਾ ਹਿੱਸਾ ਹੁੰਦਾ, ਉੱਥੇ ਲੋਕ ਬਹੁਤ ਜ਼ਿਆਦਾ ਮਾੜਾ ਚੰਗਾ ਲਿਖਦੇ ਰਹੇ ਕਿ ਤੁਹਾਡੇ ਅਖਬਾਰ ਦੇ ਵਿੱਚ ਛਪਿਆ ਤਾਂ ਛਪਿਆ ਕਿਉਂ। ਸੋ ਜਿਸ ਚਮਕੀਲੇ ਦੇ ਜਿਉਂਦੇ ਜੀ ਉਹਦਾ ਇਹ ਹਾਲ ਰਿਹਾ ਹੋਵੇ ਉਹਦੀ ਗਾਇਕੀ ਕਰਕੇ, ਉਹਦਾ ਅੱਜ ਇਸ ਤਰੀਕੇ ਨਾਲ ਉਹਨੂੰ ਬਹੁਤ ਵੱਡਾ ਪੰਜਾਬ ਦਾ ਨਾਇਕ ਦਰਸਾਉਣਾ ਵੀ ਲਓ ਜੀ ਉੱਤੇ ਫਿਲਮਾਂ ਬਣ ਰਹੀਆਂ ਨੇ। ਹੁਣ ਇੱਥੇ ਇੱਕ ਗੱਲ ਆਪਾਂ ਪਹਿਲਾਂ ਵੀ ਕੀਤੀ, ਅੱਜ ਫੇਰ ਕਰਦੇ ਆ ਵੀ 2 ਤਰ੍ਹਾਂ ਦੀ ਗਾਇਕੀ ਆ। ਇੱਕ ਨਾ ਪੱਖੀ ਗਾਇਕੀ ਜਿਹੜੀ ਇਤਰਾਜ਼ਯੋਗ ਆ, ਇੱਕ ਹਾਂ ਪੱਖੀ ਆ। ਹੁਣ ਇੱਕ ਦਿਲਸ਼ਾਦ ਅਖਤਰ ਹੋਇਆ ਇੱਥੇ ਗਾਉਣ ਵਾਲਾ, ਉਹਨੂੰ ਇੱਕ ਅਖਾੜੇ ਦੇ ਵਿੱਚ ਡੀਐਸਪੀ ਸਵਰਨ ਸਿੰਘ ਹੁੰਦਲ ਸੀ ਸ਼ਾਇਦ ਉਹਦਾ ਨਾਮ, ਉਹਨੇ ਗੋਲੀਆਂ ਨਾਲ ਮਾਰਤਾ ਜੀ। ਸਵਰਨ ਸਿੰਘ ਹੁੰਦਲ ਜਿਹੜਾ ਸੀ ਉਹਨੇ ਪਹਿਲਾਂ ਵੀ ਸਿੱਖ ਨੌਜਵਾਨ ਬੇਦੋਸ਼ੇ ਮਾਰੇ ਸੀ, ਉਹਦੇ ਉੱਤੇ ਸੀਬੀਆਈ ਦੇ ਪਰਚੇ ਵਗੈਰਾ ਚੱਲੇ। ਪਰ ਉਸ ਦਿਲਸ਼ਾਦ ਅਖਤਰ ਨੂੰ ਮਰਨ ਕਰਕੇ ਉਹਦੇ ਦਿਲਸ਼ਾਦ ਅਖਤਰ ਵਾਲੇ ਕੇਸ ਦਾ, ਕਿਉਂਕਿ ਕੁਲਦੀਪ ਮਾਣਕ, ਮੁਹੰਮਦ ਸਦੀਕ ਤੇ ਹੋਰ ਜਿਹੜੇ ਗਾਇਕ ਸੀ ਉਹਨਾਂ ਨੇ ਮੁੱਦਾ ਚੱਕਿਆ, ਇਹਨੂੰ ਡਿਸਮਿਸ ਕਰਤਾ, ਥੋੜੇ ਟਾਈਮ ਲਈ ਸਸਪੈਂਡ ਕਰਤਾ ਜਾਂ ਹੌਸਟਲ ਕਰਤਾ, ਫਿਰ ਨੌਕਰੀ ਤੇ ਲਾਤਾ ਵੀ ਤੂੰ ਮਸਲਾ ਆਪਦਾ ਹੱਲ ਕਰ ਲਾ। ਪਰ ਉਹਦੇ ਤੇ ਪਰਚੇ ਇੰਨੇ ਜ਼ਿਆਦਾ ਸੀ, ਉਹ ਰਿਟਾਇਰ ਹੋਇਆ ਜਦੋਂ, ਉਸ ਤੋਂ ਬਾਅਦ ਵਿੱਚ ਉਹਦੀ ਬੜੀ ਮਾੜੀ ਹਾਲਤ ਸੀ, ਇੱਥੇ ਅੰਮ੍ਰਿਤਸਰ ਹੀ ਰਹਿੰਦਾ ਸੀ। ਅਖੀਰ ਉਹ ਆਪਦੇ ਆਪ ਨੂੰ ਗੋਲੀ ਮਾਰ ਕੇ ਮਰ ਗਿਆ, ਹੁੰਦਲ ਜਿਹੜਾ ਸੀਗਾ ਡੀਐਸਪੀ। ਤੇ ਜਿਹੜਾ ਦਿਲਸ਼ਾਦ ਅਖਤਰ ਆ, ਉਹਦੇ ਗਾਣੇ ਕੋਈ ਬਹੁਤੇ ਇਤਰਾਜ਼ਯੋਗ ਨਹੀਂ ਮੰਨੇ ਗਏ, ਉਹਦੀ ਗਾਇਕੀ ਨੂੰ ਲੋਕਾਂ ਨੇ ਸੁਣਿਆ ਕਰੇ। ਹੁਣ ਦਿਲਸ਼ਾਦ ਅਖਤਰ ਬਾਰੇ ਜੇ ਫਿਲਮ ਬਣੇ ਤਾਂ ਉਹਦੇ ਵਿੱਚ ਦਿਖਾਉਣਾ ਪਊਗਾ ਵੀ ਇੱਕ ਚੰਗਾ ਗਾਇਕ ਸੀ। ਚੰਗੇ ਤੋਂ ਭਾਵ ਇਹ ਨਹੀਂ ਕਿ ਸਾਡਾ ਸਿੱਖ ਨਜ਼ਰੀਏ ਤੋਂ ਚੰਗਾ ਸੀ, ਪਰ ਜਿਹੜੇ ਲੋਕ ਪੰਜਾਬੀ ਗਾਇਕੀ ਦੇ ਵਿੱਚ ਉਹਦੇ ਆਰਟ ਨੂੰ ਸਲਾਮ ਕਰਦੇ ਆ, ਉਹਨਾਂ ਦੇ ਹਿਸਾਬ ਨਾਲ ਵੀ ਲਓ ਜੀ ਉਹ ਵਧੀਆ ਸੀ। ਤੇ ਉਸ ਬੰਦੇ ਨੂੰ ਕਿਵੇਂ ਪੁਲਿਸ ਨੇ ਮਾਰ ਦਿੱਤਾ, ਤੇ ਉਹ ਪੁਲਿਸੀਏ ਦੀ ਇਹ ਸਾਈਕੀ ਸੀ, ਇਹ ਮਨੋਵਿਗਿਆਨ ਸੀ, ਉਹਦੀ ਮਾਨਸਿਕਤਾ ਸੀ ਕਿ ਮੇਰੇ ਮੂਹਰੇ ਕੋਈ ਕਿਵੇਂ ਅੜ ਜੂ। ਇਹ ਉਹਦੀ ਤਾਂ ਬਣੀ ਕਿਉਂਕਿ ਇਦੋਂ ਪਹਿਲਾਂ ਸਿੱਖ ਨੌਜਵਾਨਾਂ ਨੂੰ ਕੋਹਣ ਵਿੱਚ, ਤਸ਼ੀਹੇ ਦੇਣ ਵਿੱਚ ਉਹ ਬੰਦਾ ਇਹੋ ਜਿਹੇ ਕੰਮ ਕਰਦਾ ਸੀ। ਉਦੋਂ ਸਾਰੀ ਪੁਲਿਸ ਇਹ ਕੰਮ ਕਰਦੀ ਸੀ, ਪਰ ਪੁਲਿਸ ਦਾ ਇਹ ਕੋਝਾ ਪੱਖ ਦਿਖਾਉਣਾ ਬੜਾ ਔਖਾ ਹੈ। ਤੋ ਇਸ ਕਰਕੇ ਦਿਲਸ਼ਾਦ ਅਖਤਰ ਦੇ ਨਾਂ ਤੇ ਫਿਲਮ ਨਹੀਂ ਬਣਾ ਰਹੇ, ਚਮਕੀਲੇ ਦੇ ਨਾਂ ਤੇ ਬਣਾ ਰਹੇ ਆ, ਕਿਉਂਕਿ ਚਮਕੀਲੇ ਦੇ ਬਹਾਨੇ ਪੰਜਾਬ ਦੀ ਉਸ ਖਾਲਿਸਤਾਨੀ ਲਹਿਰ ਨੂੰ ਭੰਡਿਆ ਜਾ ਸਕਦਾ ਕਿ ਲਓ ਜੀ ਇਹਨਾਂ ਨੇ ਤਾਂ ਉਦੋਂ ਗਾਉਣ ਵਜਾਉਣ ਵੀ ਬੰਦ ਕਰਤਾ। ਹਾਲਾਂਕਿ ਇੱਥੇ ਇੱਕ ਗੱਲ ਮੈਂ ਬੜੀ ਲਾਜ਼ਮੀ ਤੇ ਜ਼ਰੂਰੀ ਸਰੋਤਿਆਂ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਜਿਹੜੇ ਸਿੱਖ ਸੰਘਰਸ਼ ਵਿੱਚ ਨੌਜਵਾਨ ਆਏ, ਉਹ ਇੰਨੇ ਹੀ ਪਿੰਡਾਂ ਘਰਾਂ ਚੋਂ ਆਏ ਸੀ, ਉਹ ਕੋਈ ਅਸਮਾਨੋਂ ਤਾਂ ਟੱਪ ਕੇ ਨਹੀਂ ਸੀ। ਸੋ ਜਿਹੜੇ ਗਾਣੇ ਜਾਂ ਜਿਹੜਾ ਉਸ ਟਾਈਮ ਚੱਲ ਰਿਹਾ ਸੀ, ਉਹ ਸਾਡੇ ਉਹ ਭਰਾ ਵੀ ਸੁਣਦੇ ਕਰਦੇ ਸੀ। ਸਭ ਨੂੰ ਪਤਾ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਸ਼ਹੀਦ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ, ਉਹਨਾਂ ਨੂੰ ਕੁਲਦੀਪ ਮਾਣਕ ਦੇ ਕਈ ਗਾਣੇ ਬਹੁਤ ਪਸੰਦ ਸੀ। ਖਾਸ ਤੌਰ ਦੇ ਉੱਤੇ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਲੈ ਕੇ ਕਲਗੀਧਰ ਤੋਂ ਥਾਪੜਾ, ਉਹਦਾ ਤਾਂ ਕਹਿੰਦੇ ਆ ਵੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਨੂੰ ਬਹੁਤ ਜ਼ਿਆਦਾ ਉਹ ਵਧੀਆ ਲੱਗਦੀ ਸੀ। ਐਵੇਂ ਕੁਝ ਹੋਰ ਗਾਣੇ ਸੀ। ਔਰ ਕੱਲਾ ਬੁੱਧ ਸਿੰਘ ਵਾਲੇ ਦੀ ਗੱਲ ਕਿਉਂ, ਹੋਰ ਵੀ ਬਥੇਰੇ ਜੁਝਾਰੂ ਸਫਾਂ ਦੇ ਵਿੱਚ ਨੌਜਵਾਨ ਹੋਣਗੇ ਜਿਨ੍ਹਾਂ ਨੂੰ ਹੋਰ ਗਾਇਕਾਂ ਦੇ ਗੀਤ ਪਸੰਦ ਆ ਸਕਦੇ ਆਉਂਦੇ ਹੋਣਗੇ। ਇਹ ਕੋਈ ਗੁਨਾਹ ਜਾਂ ਪਾਪ ਨਹੀਂ, ਇਹ ਉਹਨਾਂ ਦੀ ਉਮਰ ਸੀ, ਉਹਨਾਂ ਨੂੰ ਉਸ ਦੌਰ ਵਿੱਚ ਜੋ ਉਹਨਾਂ ਨੂੰ ਹੋਰ ਕਈ ਚੀਜ਼ਾਂ ਚੰਗੀਆਂ ਲੱਗਦੀਆਂ ਸੀ, ਉਵੇਂ ਉਹਨਾਂ ਨੂੰ ਪੰਜਾਬੀ ਗਾਇਕਾਂ ਦੇ ਕੁਝ ਗੀਤ ਚੰਗੇ ਲੱਗਦੇ ਸੀ। ਮੇਰਾ ਇਹ ਗੱਲ ਦੱਸਣ ਦਾ ਭਾਵ ਇਹ ਆ ਕਿ ਜਿਹੜਾ ਇਹ ਦੱਸਿਆ ਜਾ ਰਿਹਾ ਨਾ ਕਿ ਜੀ ਉਹ ਗਾਉਣ ਵਾਲਿਆਂ ਨੂੰ ਮਾਰਦੇ ਸੀ, ਗਾਉਣ ਵਾਲਿਆਂ ਨੂੰ ਨਹੀਂ ਸੀ ਮਾਰਦੇ, ਉਹ ਗਲਤ ਗਾਣੇ ਗਾਉਣ ਤੋਂ ਰੋਕਦੇ ਸੀ। ਔਰ ਇਹਦੇ ਲਈ ਇੱਕ ਸਮਾਜ ਸੁਧਾਰ ਲਹਿਰ
ਉਹਦਾ ਏਜੰਡਾ ਵੀ ਆਇਆ ਸੀ 1986-87 ਦੇ ਵਿੱਚ, 2 ਵਾਰ ਸਮਾਜ ਸੁਧਾਰ ਲਹਿਰ ਆਈ ਆ, 1990 ਚ ਵੀ ਆਈ ਤੇ 1986-87 ਦੇ ਦੌਰ ਵਿੱਚ ਵੀ ਆਈ, ਜਦੋਂ ਜਨਰਲ ਲਾਭ ਸਿੰਘ ਕਾਫੀ ਉਦੋਂ ਸਰਗਰਮ ਸੀ। ਉਦੋਂ ਮੋਗੇ ਇੱਕ ਕਾਨਫਰੰਸ ਰੱਖੀ ਗਈ ਜਿਹਦੇ ਵਿੱਚ ਪੰਜਾਬੀ ਗਾਉਣ ਵਾਲੇ ਸਾਰੇ ਹੀ ਪਧਾਰੇ ਉੱਤੇ। ਭਾਈ ਗੁਰਜੀਤ ਸਿੰਘ ਉਦੋਂ ਫੈਡਰੇਸ਼ਨ ਦੇ ਪ੍ਰਧਾਨ ਹੁੰਦੇ ਸੀ ਤੇ ਭਾਈ ਲਾਭ ਸਿੰਘ, ਜਨਰਲ ਲਾਭ ਸਿੰਘ ਉਦੋਂ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਹੁੰਦੇ ਸੀ। ਤੋ ਸਿੱਖ ਸਭਾ ਦੇ ਵਿੱਚ ਬੜਾ ਇਤਰਾਜ਼ ਸੀਗਾ ਇਸ ਗੰਦੀ ਅਸ਼ਲੀਲ 2 ਨੰਬਰ ਦੀ ਗਾਇਕੀ ਬਾਰੇ। ਉੱਥੇ ਇਹ ਕਾਪੀ ਇਹਨੇ ਚੱਕੀ ਫਿਰਨ ਆਪਦੀਆਂ ਕਿ ਜੀ ਸਾਨੂੰ ਦੱਸ ਦਿਓ ਅਸੀਂ ਕਿਹੜੇ ਗੀਤ ਗਾਈਏ ਤੇ ਕਿਹੜੇ ਨਾ ਗਾਈਏ। ਕਮਾਲ ਦੀ ਗੱਲ ਉੱਥੇ ਆਖੀ ਗਈ ਬਈ ਜਿਹੜੇ ਬੰਦੇ ਉੱਥੇ ਮੁੱਖ ਪ੍ਰਬੰਧਕ ਸੀ ਕਾਨਫਰੰਸ ਚ ਮੋਗੇ, ਉਹਨਾਂ ਨੇ ਕਿਹਾ ਕਿ ਸਿੰਘੋ ਇਹਨਾਂ ਨੂੰ ਸਮਝਾ ਦਿਓ ਗਾਉਣ ਵਾਲਿਆਂ ਨੂੰ ਵੀ ਅਸੀਂ ਤੁਹਾਡੇ ਮੁਨਸ਼ੀ ਨਹੀਂ ਰੱਖੇ ਹੋਏ ਵੀ ਗਾਣੇ ਚੈੱਕ ਕਰਦੇ ਫਿਰੀਏ। ਤੁਸੀਂ ਜਿਹੜਾ ਗਾਣਾ ਆਪਦੀ ਮਾਂ ਨੂੰ, ਆਪਦੀ ਧੀ ਨੂੰ, ਆਪਦੀ ਭੈਣ ਨੂੰ ਨਹੀਂ ਸੁਣਾ ਸਕਦੇ ਉਹ ਨਾ ਗਾਓ, ਤੇ ਜਿਹੜੇ ਗਾਣੇ ਤੁਹਾਨੂੰ ਤੁਹਾਡੇ ਮਾਂ-ਬਾਪ, ਭੈਣ ਭਰਾ ਚ ਬੈਠ ਕੇ ਗਾਉਣ ਵੇਲੇ ਚੰਗਾ ਲੱਗਦਾ ਹੈ, ਜਿਹਨਾਂ ਤੋਂ ਝਿਜਕ ਨਹੀਂ ਆਉਂਦੀ ਵੀ ਆਹ ਅੱਖਰ ਗਲਤ ਵਾ, ਉਹ ਨਾ ਗਾਓ। ਸਿੱਧਾ ਜਿਹਾ ਫਾਰਮੂਲਾ। ਔਰ ਇਹ ਗੱਲ ਆਪਾਂ ਸਾਰੇ ਜਾਣਦੇ ਹਾਂ ਕਿ ਕੁਲਦੀਪ ਮਾਣਕ ਅਕਸਰ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਕੁਝ ਗਾਣੇ ਕੁਝ ਸ਼ੁਰੂਆਤੀ ਦੌਰ ਵਿੱਚ ਗੜਬੜਾਂ ਜ਼ਰੂਰ ਹੋਈਆਂ ਹੋਣਗੀਆਂ, ਪਰ ਹੁਣ ਮੈਂ ਹਮੇਸ਼ਾ ਗਾਣਾ ਉਹ ਗਾਉਣਾ ਜਿਹੜਾ ਮੈਂ ਆਪਦੀ ਮਾਂ ਨੂੰ, ਧੀ ਨੂੰ ਤੇ ਭੈਣ ਨੂੰ ਵੀ ਸੁਣਾ ਸਕਾਂ। ਔਰ ਇਹ ਗੱਲ ਸਾਡੇ ਜੁਝਾਰੂ ਸਿੰਘਾਂ ਨੇ ਕੀਤੀ ਸੀ। ਉਹ ਇਹ ਚ ਕੀ ਮਾੜਾ ਵਾ? ਅੱਜ ਪੰਜਾਬ ਸਰਕਾਰ ਜਿਹੜੀ ਆ ਉਹ ਪਿੱਟਦੀ ਫਿਰਦੀ ਆ। ਜਦੋਂ ਬਾਦਲ ਦਾ ਰਾਜ ਸੀ 1997 ਵਾਲੀ ਸਰਕਾਰ, ਉਦੋਂ ਚੌਧਰੀ ਸਵਰਨਾ ਰਾਮ ਹੁੰਦਾ ਸੀ ਇੱਕ, ਉਹ ਇਸ ਮਹਿਕਮੇ ਦਾ ਜਿਹੜਾ ਸੱਭਿਆਚਾਰਕ ਵਿਭਾਗ ਆ ਇਹਦਾ ਉਹ ਮੰਤਰੀ ਸੀ। ਉਹਨੇ ਕਾਫੀ ਇਸ ਗੱਲ ਦੇ ਉੱਤੇ ਸਰਗਰਮੀ ਕੀਤੀ ਵੀ ਜਿਹੜੇ ਗਲਤ ਤੇ 2 ਅਰਥੇ ਗੀਤ ਨੇ ਇਹਨਾਂ ਦੇ ਖਿਲਾਫ ਕਾਰਵਾਈ, ਸੈਂਸਰ ਬੋਰਡ ਬਣਨਾ ਚਾਹੀਦਾ। ਪੰਜਾਬ ਭਵਨ ਦੇ ਵਿੱਚ ਸਾਨੂੰ ਯਾਦ ਆ ਜਦੋਂ ਬਹੁਤ ਭਾਰੀ ਇਕੱਠ ਹੋਇਆ ਤੇ ਬੜੇ ਗਾਇਕ ਜਾਂ ਕਲਾਕਾਰ ਟਾਈਪ ਲੋਕ ਉੱਥੇ ਪਹੁੰਚੇ ਤੇ ਬੜੀਆਂ ਮੀਟਿੰਗਾਂ ਚੱਲੀਆਂ ਤੇ ਬੜਾ ਉਹਦੇ ਬਾਰੇ ਸਰਗਰਮੀ ਚੱਲ ਰਹੀ ਸੀ ਕਿ ਇੱਕ ਬੋਰਡ ਬਣਾਇਆ ਜਾਵੇ, ਜਿਵੇਂ ਫਿਲਮਾਂ ਵਾਲਿਆਂ ਦਾ ਬੋਰਡ ਆ ਸੈਂਸਰ ਬੋਰਡ, ਉਹ ਜਿਹਦੇ ਵਿੱਚ ਗਾਣਿਆਂ ਨੂੰ ਵੀ ਪਾਸ ਕੀਤਾ ਜਾਵੇ, ਕੋਈ ਗਲਤ ਗੀਤ ਜਿਹੜੇ ਆ ਨਾ ਹੋਣ। ਜੇ ਤਾਂ ਇਹ ਕੰਮ ਸਰਕਾਰ ਕਰੇ ਫੇਰ ਤਾਂ ਸਮਾਜ, ਕਲਾਕਾਰ, ਖੋਜੀ, ਵਿਦਵਾਨ, ਬੁੱਧੀਜੀਵੀ ਕਹਿੰਦੇ ਬਹੁਤ ਵਧੀਆ, ਉਦੋਂ ਬੜੀ ਸਿਫਤ ਕਰਦੇ ਆ ਲੋਕ। ਤੇ ਜੇ ਕਿਤੇ ਇਹੀ ਕੰਮ ਪੰਜਾਬ ਦੇ ਨੌਜਵਾਨ ਜੁਝਾਰੂ ਸੂਰਮੇ ਕਰਨ, ਜਿਹੜੇ ਗਰੰਟੀ ਨਾਲ ਕਰਵਾ ਸਕਦੇ ਆ, ਉਹਨਾਂ ਨੂੰ ਕਹਿੰਦੇ ਜੀ ਬੜਾ ਮਾੜਾ ਹੋ ਗਿਆ। ਆ ਮੈਨੂੰ ਚੇਤੇ ਆ ਪਿਛਲੀ ਜਿਹੜੀ ਸਰਕਾਰ ਲੰਘ ਕੇ ਗਈ ਆ ਦੀ ਕੈਪਟਨ ਅਮਰਿੰਦਰ ਸਿੰਘ ਵਾਲੀ, ਉਦੋਂ ਇਹ ਗੱਲ ਆਪਾਂ ਆਪਦੇ ਪ੍ਰੋਗਰਾਮ 'ਚ ਵੀ ਕੀਤੀ ਸੀ। 2 ਗੱਲਾਂ ਦੇ ਉੱਤੇ ਉਦੋਂ ਗੱਲ ਹੋਈ। ਇੱਕ ਤਾਂ ਇਹ ਕਿ ਪੰਜਾਬੀ ਬੋਲੀ ਨੂੰ ਭਾਰੀ ਖਤਰਾ ਹੈ, ਉਹ ਤਾਂ ਹਰ ਸਰਕਾਰ ਹੀ ਕਹਿੰਦੀ ਹੁੰਦੀ ਆ। ਜਦੋਂ ਜਨਵਰੀ ਫਰਵਰੀ ਆਉਂਦੇ ਆ ਦਿਨ, ਉਦੋਂ ਤਾਂ ਬਾਹਲਾ ਹੀ ਬੁਖਾਰ ਚੜ ਜਾਂਦਾ ਨਾ ਵੀ ਅਸੀਂ ਹੁਣ ਪੰਜਾਬੀ ਬੋਲੀ ਦੇ ਰਾਖੇ ਬਣ ਕੇ ਦਿਖਾਉਣਾ। ਸੋ ਹਰ ਸਰਕਾਰ ਹੀ ਕਹਿੰਦੀ ਆ। ਤੇ ਪਿੱਛੇ ਜੇ ਕੈਪਟਨ ਵਾਲੀ ਸਰਕਾਰ ਜਦੋਂ ਸੀ, ਉਹਨਾਂ ਨੇ ਵੀ ਕਿਹਾ ਕਿ ਪੰਜਾਬੀ ਬੋਲੀ ਦੀ ਰਾਖੀ ਕਰਨੀ। ਹੁਣ ਭਾਈ ਇਸ ਗੱਲ ਦੇ ਨਾਲ ਖਾੜਕੂ ਲਹਿਰ ਚੇਤੇ ਆਉਂਦੀ ਆ ਜਦੋਂ ਉਹਨਾਂ ਨੇ ਪੰਜਾਬੀ ਲਾਗੂ ਕਰਾਈ ਸੀ। ਦੂਜੀ ਗੱਲ ਉਹਨਾਂ ਨੇ ਕਹੀ ਕਿ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੇ ਗੀਤਾਂ ਰਾਹੀਂ ਬਹੁਤ ਢਾਹ ਲਾਈ ਜਾ ਰਹੀ ਆ, ਉਹਦੇ ਬਾਰੇ ਸਖਤ ਜਿਹੜਾ ਹੈਗਾ ਐਕਸ਼ਨ ਜਾਂ ਪ੍ਰੋਗਰਾਮ ਲਿਖਣਾ। ਇਹ ਗੱਲ ਹੋ ਗਈ। ਹੁਣ ਮੈਂ ਇਹ ਗੱਲ ਜਦੋਂ ਪ੍ਰੋਗਰਾਮ ਜਦੋਂ ਆਪਣੇ ਕੀਤੀ, ਨਿਊਜ਼ ਖਬਰਾਂ, ਨਿਊਜ਼ ਕਟਿੰਗਾਂ ਨਾਲ ਦਿਖਾ ਕੇ ਕਿ ਭਾਈ ਆਹ ਦੇਖੋ ਅੱਜ ਪੰਜਾਬ ਦੀ ਸਰਕਾਰ ਕਹਿੰਦੀ ਆ ਕਿ ਸਾਨੂੰ ਸਮਾਜ ਵਿੱਚੋਂ ਇਹ ਗੱਲ ਆ ਰਹੀ ਹੈ ਕਿ ਪੰਜਾਬੀ ਗਾਇਕੀ ਜਿਹੜੀ ਆ ਉਹ ਬਹੁਤ ਕਰਾਹੇ ਪਾ ਰਹੀ ਆ ਨੌਜਵਾਨੀ। ਤੇ ਦੂਜਾ ਹੈਗਾ ਪੰਜਾਬੀ ਬੋਲੀ ਬਾਰੇ। ਇਹਨਾਂ ਦੋਨਾਂ ਮੁੱਦਿਆਂ ਤੇ ਤਾਂ ਖਾੜਕੂਆਂ ਨੇ ਕੰਮ ਕੀਤਾ ਸੀ। ਤੇ ਫਿਰ ਖਾੜਕੂ ਕਿਵੇਂ ਗਲਤ ਹੋਏ ਬਈ? ਗਲਤ ਕਿਵੇਂ ਹੋਏ? ਤੇ ਜੇਕਰ ਚਮਕੀਲੇ ਦਾ ਕਤਲ ਆ ਜਿਹੜਾ, ਉਹਦੀ ਜੇ ਗੱਲ ਕਰੀਏ ਤਾਂ ਉਹਨੂੰ ਚਲੋ ਠੀਕ ਆ, ਜਿਨ੍ਹਾਂ ਨੂੰ ਉਹਦੀ ਗਾਇਕੀ ਚੰਗੀ ਲੱਗਦੀ ਆ ਉਹਨਾਂ ਨੂੰ ਮੁਬਾਰਕ। ਪਰ ਆ ਜਿਹੜਾ ਸ਼ਹੀਦ ਕਿਹਾ ਜਾ ਰਿਹਾ, ਇਹਦੇ ਬਾਰੇ ਕੀ ਕਹਿਣਾ ਜੀ? ਸ਼ਹੀਦ ਹੁੰਦੇ ਨੇ ਇਸ ਤਰ੍ਹਾਂ ਦੇ ਲੋਕ? ਇਹ ਸ਼ਹੀਦ ਹੁੰਦਾ? ਖੈਰ ਅਸੀਂ ਇਸ ਤੋਂ ਅੱਗੇ ਹੁੰਦੇ। ਮੈਂ ਸਵਰਨ ਟਹਿਣਾ ਤੇ ਇੱਕ ਬੀਬੀ ਹਰਮਨ ਸਿੰਘ ਦਾ ਪ੍ਰੋਗਰਾਮ ਦੇਖਦਾ ਹੁੰਦਾ, ਉਹਦੇ ਵਿੱਚ ਪ੍ਰਾਈਮ ਟਾਈਮ ਏਸ਼ੀਆ ਦੇ ਉੱਤੇ ਉਹਨਾਂ ਨੇ ਪੰਜਾਬੀ ਗਾਉਣ ਵਾਲਿਆਂ ਨੂੰ ਸੱਦ ਕੇ ਉਹਦੀਆਂ ਇੰਟਰਵਿਊਜ਼ ਕਰਦੇ ਆ ਤੇ ਹਰੇਕ ਗਾਇਕ ਤੋਂ ਪੁੱਛਦੇ ਆ ਕਿ ਭਾਈ ਤੈਨੂੰ ਕੋਈ ਤੂੰ ਇਹੋ ਜਿਹਾ ਗੀਤ ਜਿਹੜਾ ਤੈਨੂੰ ਲੱਗੇ ਕਿ ਤੈਨੂੰ ਗਾਉਣਾ ਨਹੀਂ ਸੀ ਚਾਹੀਦਾ। ਹਰੇਕ ਗਾਇਕ ਇਸ ਗੱਲ ਬਾਰੇ ਕੋਈ ਨਾ ਕੋਈ ਗੱਲ ਕਹਿੰਦਾ, ਪਰ ਜਿਹੜੀ ਗੱਲ ਆਪਣੇ ਇਸ ਪ੍ਰੋਗਰਾਮ ਨਾਲ ਸੰਬੰਧਿਤ ਹੈ, ਇੱਕ ਮਕਬੂਲ ਨਾਂ ਦਾ ਗੀਤ ਹੋਇਆ ਜਿਹਨੇ ਮਾਦੀਏ ਲਾਡੋ ਗੀਤ ਬੜਾ ਮਸ਼ਹੂਰ ਸੀ, 1993 ਚ ਆਇਆ ਸੀ। ਉਹ ਗਾਉਣੋਂ ਹਟ ਗਿਆ, ਪਰ ਉਹ
ਉਹਨੂੰ ਸੱਦਿਆ ਇਹਨਾਂ ਨੇ ਵੀ ਤੁਸੀਂ ਜੀ ਹੁਣ ਕਿਤੇ ਦਿਖਦੇ ਹੀ ਨਹੀਂ, ਤੇ ਉਹਨੂੰ ਵੀ ਇਹ ਸਵਾਲ ਪੁੱਛਿਆ, ਰੂਟੀਨ ਦਾ ਸਵਾਲ ਸੀ, ਪੁੱਛਿਆ ਉਹਨੂੰ ਕਿ ਜੀ ਕੋਈ ਇਹੋ ਜਿਹਾ ਗੀਤ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਇਹ ਮੈਨੂੰ ਗਾਉਣਾ ਨਹੀਂ ਸੀ ਚਾਹੀਦਾ। ਤਾਂ ਉਹ ਜਿਹੜਾ ਮਕਬੂਲ ਗਾਇਕ ਆ, ਗੀਤਕਾਰ ਆ, ਉਹਨੇ ਕਿਹਾ ਕਿ ਮੈਨੂੰ ਤਾਂ ਲੱਗਦਾ ਵੀ ਮੈਨੂੰ ਗਾਣਾ ਹੀ ਨਹੀਂ ਸੀ ਚਾਹੀਦਾ, ਗਾਉਣਾ ਸਾਰੇ ਹੀ ਨਹੀਂ ਸੀ ਗਾਣੇ ਗਾਉਣੇ ਚਾਹੀਦੇ, ਪਰ ਜਿਹੜਾ ਮਾਂ ਦੀਏ ਲਾਡੋ ਵਾਲਾ ਗੀਤ ਆ ਇਹ ਬਿਲਕੁਲ ਨਹੀਂ ਸੀ ਗਾਉਣਾ ਚਾਹੀਦਾ। ਉਹ ਦੋਨੇ ਜਾਣੇ ਸਵਰਨ ਥਿੰਦ ਤੇ ਮਾਫ ਕਰਨਾ ਸਵਰਨ ਟਹਿਣਾ ਤੇ ਬੀਬੀ ਹਰਮਨ ਥਿੰਦ ਉਹ ਹੱਕੇ ਬੱਕੇ ਰਹਿ ਗਏ ਵੀ ਮਾਂ ਦੀਏ ਲਾਡੋ ਕਰਕੇ ਤਾਂ ਤੇਰੀ ਪਛਾਣ ਬਣੀ ਆ। ਉਹ ਕਹਿੰਦਾ ਵੀ ਜਦੋਂ ਮੇਰੀਆਂ ਧੀਆਂ, ਮੇਰੀਆਂ ਭਾਣਜੀਆਂ, ਮੇਰੀਆਂ ਭਤੀਜੀਆਂ ਮੈਨੂੰ ਉਹ ਗਾਣਿਆਂ ਦੀ ਗੱਲ ਕਰਦੀਆਂ ਨੇ ਨਾ, ਉਦੋਂ ਮੈਨੂੰ ਬੜੀ ਸ਼ਰਮ ਜੀ ਆਉਂਦੀ ਆ ਵੀ ਇਹ ਗਾਣੇ ਮੈਂ ਗਾਏ। ਇੱਕ ਪਾਸੇ ਮਕਬੂਲ ਵਰਗੇ ਜਿਨ੍ਹਾਂ ਦੇ ਗਾਣਿਆਂ 'ਚ ਕੋਈ ਬਹੁਤਾ ਮਾੜਾ ਪੱਖ ਨਹੀਂ ਹੈਗਾ, ਸੁਣੇ ਜਾ ਸਕਦੇ, ਉਹ ਤਾਂ ਕਹਿੰਦੇ ਆ ਸਾਨੂੰ ਆਹ ਗਾਣਿਆਂ ਤੇ ਵੀ ਇਤਰਾਜ਼ ਆ ਮਾਂ ਦੀਏ ਲਾਡੋ ਵਾਲੇ, ਸਾਨੂੰ ਨਹੀਂ ਸੀ ਗਾਉਣੇ ਚਾਹੀਦੇ। ਦੂਜੇ ਪਾਸੇ ਕਮਾਲ ਦੀ ਗੱਲ ਬਈ ਆ ਜਿਹੜੇ ਚਮਕੀਲੇ ਵਰਗੇ ਆ ਜਿਨ੍ਹਾਂ ਦੇ ਗਾਣਿਆਂ ਦੇ ਵਿੱਚ ਬਿਲਕੁਲ ਹੀ ਸਿਰੇ ਲਾਈ ਪਈ ਆ ਗੱਲ ਕਹਿਣ ਨੂੰ, ਉਹਨਾਂ ਨੂੰ ਕਹਿੰਦੇ ਜੀ ਇਹ ਬੜਾ ਵਧੀਆ ਨਾਇਕ ਨੇ, ਇਹਨਾਂ ਤੇ ਫਿਲਮਾਂ ਬਣਨੀਆਂ ਚਾਹੀਦੀਆਂ। ਮੈਂ 1993 ਦੇ ਵਿੱਚ ਜਦੋਂ ਇਹ ਮਾਂ ਦੀਏ ਲਾਡੋ, ਉਦੋਂ ਖਾੜਕੂ ਲਹਿਰ ਦਾ ਜਿਹੜਾ ਅੰਤਮ ਪੀਰੀਅਡ ਚੱਲ ਰਿਹਾ ਸੀਗਾ, ਤੇ ਉਦੋਂ ਬੜਾ ਮਨ ਨੂੰ ਇਸ ਗੱਲ ਤੇ ਆਇਆ ਵੀ ਇਹ ਗਾਣੇ ਵਿੱਚ ਕਹਿ ਰਿਹਾ ਵੀ ਨੌਜਵਾਨ ਕੁੜੀ ਨੂੰ, ਮੁਟਿਆਰ ਨੂੰ ਵੀ ਤੂੰ ਉੱਥੇ ਜਾਈ ਨਾ, ਉੱਥੇ ਆਸ਼ਕ ਬੈਠੇ ਆ ਫਲਾਣ ਜੇ ਮਾੜਾ ਚੰਗਾ, ਚਲੋ ਮਾਂ ਦੀਏ ਲਾਡੋ ਟਾਹਲੀ ਵਾਲੇ ਖੇਤ ਨਾ ਜਾਏ, ਇਹ ਉਹਦਾ ਗਾਣਾ। ਮੈਨੂੰ ਬੜਾ ਅਜੀਬ ਜਿਹਾ ਲੱਗਿਆ ਤੇ ਮੈਂ ਆਪਦੇ ਮਨ ਦੇ ਬਲਬਲੇ ਉਦੋਂ 1993 ਦੇ ਵਿੱਚ ਜਿਹੜਾ ਸੀ ਇੱਕ ਕਵਿਤਾ ਜਿਹਦੇ ਵਿੱਚ ਕੱਢੇ ਲਿਖੀ, ਕਵਿਤਾ ਤਾਂ ਕਾਹਦੀ, ਜਿਹੜੇ ਮਨ ਚੋਂ ਖਿਆਲ ਆਏ ਉਦੋਂ ਵੀ ਮਾਂ ਦੀਏ ਲਾਡੋ ਤੂੰ ਟਾਹਲੀ ਵਾਲੇ ਖੇਤ ਜ਼ਰੂਰ ਜਾਏ, ਤੈਨੂੰ ਤੇਰੇ ਵੀਰ ਦੀ ਸਹੁੰ ਜੇ ਤੂੰ ਨਾ ਜਾਵੇਂ ਤੂੰ ਜ਼ਰੂਰ ਜਾਏ। ਮਾਂ ਦੀਏ ਲਾਡੋ ਟਾਹਲੀ ਵਾਲੇ ਖੇਤ ਮੁੰਡਿਆਂ ਦੀ ਢਾਣੀ ਤਾਂ ਮਸਾਂ ਜੁੜਨ ਲੱਗੀ ਹੈ, ਇਹ ਢਾਣੀ ਦਾ ਜੁੜਨਾ ਸਾਰੇ ਪੰਜਾਬ ਦੀਆਂ ਅਰਦਾਸਾਂ ਦਾ ਫਾਲਾ। ਪੱਕ ਮੰਨ ਭੈਣ ਲਾਡੋ, ਇਹ ਉਹ ਸੂਰਮੇ ਨੇ ਜੋ ਪਾਉਂਦੇ ਨੇ ਬਾਤਾਂ ਹਵਾ ਦੀ ਆਜ਼ਾਦੀ ਦੀਆਂ, ਜੋ ਨਹੀਂ ਚੱਲਣ ਨੂੰ ਤਿਆਰ ਹਕੂਮਤ ਦਾ ਜ਼ਬਰ, ਜੋ ਨੀਵੀਂ ਪਾ ਕੇ 100 ਦਿਨ ਕੱਟਣ ਨਾਲੋਂ ਇੱਕ ਪਲ ਅਣਖ ਨਾਲ ਜਿਉਣ ਨੂੰ ਜ਼ਿੰਦਗੀ ਮੰਨਦੇ ਨੇ। ਭੈਣ ਲਾਡੋ, ਕੰਜਰਾਂ ਨੂੰ ਤਾਂ ਸਾਰੇ ਕੰਜਰ ਦਿਖਦੇ ਹੁੰਦੇ ਨੇ ਜਿਹੜੇ ਤੈਨੂੰ ਦਿੰਦੇ ਨੇ ਮਤਾਂ ਕਿ ਟਾਹਲੀ ਵਾਲੇ ਖੇਤ ਨਾ ਜਾਈ, ਇਹ ਕੀ ਜਾਣਨ ਸਾਰ ਕਿ ਸੀਸ ਤਲੀ ਤੇ ਧਰਨਾ ਕੀ ਹੁੰਦਾ। ਇਹਨਾਂ ਦੀ ਅੱਖ ਦਾ ਭੈਣ ਆ, ਇਹ ਟੀਰੀ ਅੱਖ ਨਾਲ ਹਰ ਗੱਭਰੂ ਨੂੰ ਸਮਝ ਲੈਂਦੇ ਨੇ ਪੂੰਡ ਆਸ਼ਕ, ਇਹ ਕੀ ਜਾਣਨ ਕਿ ਟਾਹਲੀ ਵਾਲੇ ਖੇਤ ਜੁੜਦੀ ਢਾਣੀ ਉਹਨਾਂ ਆਸ਼ਕਾਂ ਦੀ ਹੈ ਜਿਹੜੇ ਮੌਤ ਨੂੰ ਇਸ਼ਕ ਕਰਦੇ ਨੇ, ਜਿਹੜੇ ਧਰਾਂ ਨੂੰ ਪਿਆਰ ਕਰਦੇ ਨੇ, ਜਿਹੜੇ ਗੈਰਤ ਨਾਲ ਜਿਉਣਾ ਚਾਹੁੰਦੇ ਨੇ। ਇਹ ਕੀ ਜਾਣਨ ਕੁੜੀਏ, ਇਸ ਕਰਕੇ ਕਹਿੰਦੇ ਨੇ ਕਿ ਤੂੰ ਟਾਹਲੀ ਵਾਲੇ ਖੇਤ ਨਾ ਜਾਈ। ਮਾਂ ਦੀਏ ਲਾਡੋ ਭੈਣ ਮੇਰੀਏ ਤੂੰ ਟਾਹਲੀ ਵਾਲੇ ਖੇਤ ਜ਼ਰੂਰ ਜਾਈ, ਨਹੀਂ ਤਾਂ ਤੇਰੇ ਉਹ ਵੀਰ ਭੁੱਖੇ ਰਹਿ ਜਾਣਗੇ। ਉਹਦਾ ਉਡੀਕ ਰਹੇ ਨੇ ਕਿ ਕਦੋਂ ਲੈ ਕੇ ਆਉਂਦੀ ਆ ਲਾਡੋ ਭੈਣ ਬੇਬੇ ਦੇ ਹੱਥਾਂ ਦੀਆਂ ਬਣੀਆਂ ਪਾਣੀ ਵਾਲੀਆਂ ਰੋਟੀਆਂ ਤੇ ਅੰਬ ਦਾ ਅਚਾਰ। ਭੈਣ ਮੇਰੀਏ ਬੇਬੇ ਦੀਆਂ ਇਹ ਪਕਾਈਆਂ ਰੋਟੀਆਂ ਦੇ ਸਹਾਰੇ ਉਹਨਾਂ ਸਿੰਘਾਂ ਨੇ ਲੈਣਾ ਹੈ ਆਡਾ ਦਿੱਲੀ ਦੀ ਹਕੂਮਤ ਨਾਲ, ਤੇ ਕੁੱਤਿਆਂ ਵਾਲੇ ਸਰਦਾਰਾਂ ਦਾ ਕਰਨਾ ਹੈ ਨਾਸ਼। ਮਾਂ ਦੀਏ ਲਾਡੋ ਤੂੰ ਜ਼ਰੂਰ ਜਾਈ, ਕਿਸੇ ਦੇ ਆਖੇ ਨਾ ਰੁਕੀ ਕੁੜੀਏ, ਟਾਹਲੀਆਂ ਤੋਂ ਥੋੜਾ ਉਰੇ ਪਈ ਐ ਲਾਸ਼ ਮੇਰੀ ਤੇਰੇ ਸਗੇ ਭਰਾ ਦੀ, ਮੇਰੇ ਬੰਨੇ ਹੋਏ ਹੱਥ ਦੱਸਣਗੇ ਤੈਨੂੰ ਕਿ ਮੁਕਾਬਲਾ ਹੋਇਆ ਨਹੀਂ, ਮੁਕਾਬਲਾ ਬਣਾਇਆ ਗਿਆ। ਮੇਰੀ ਲਾਸ਼ ਦੇਵੇਗੀ ਗਵਾਹੀ ਕਿ ਮੈਨੂੰ ਫੜਾਉਣ ਵਾਲੇ ਉਹੀ ਨੇ ਜਿਹੜੇ ਤੈਨੂੰ ਹੁਣ ਕਹਿੰਦੇ ਨੇ ਕਿ ਤੂੰ ਟਾਹਲੀ ਵਾਲੇ ਖੇਤ ਨਾ ਜਾਈ। ਪਰ ਭੈਣ ਮੇਰੀਏ ਮਾਂ ਦੀਏ ਲਾਡੋ ਤੂੰ ਜ਼ਰੂਰ ਜਾਈ ਟਾਹਲੀ ਵਾਲੇ ਖੇਤ। ਭੈਣ ਮੇਰੀਏ ਟਾਹਲੀ ਵਾਲੇ ਖੇਤ ਤਾਂ ਤੇਰੇ ਹੀ ਭਰਾ ਬੈਠੇ ਨੇ ਜਿਹੜੇ ਬਣਾ ਰਹੇ ਨੇ ਸਕੀਮਾਂ ਉਸ ਘੀਚੂ ਹੌਲਦਾਰ ਨੂੰ ਥਾਣੇਦਾਰ ਬਣਾਉਣ ਦੀਆਂ, ਜਿਹਨੇ ਮੇਰਾ ਮੁਕਾਬਲਾ ਬਣਾਇਆ। ਤੇ ਇਹ ਕਹਿ ਰਹੇ ਨੇ ਕਿ ਤੂੰ ਜਾਈ ਨਾ ਟਾਹਲੀ ਵਾਲੇ ਖੇਤ, ਪਰ ਤੂੰ ਜ਼ਰੂਰ ਜਾਈ ਮੇਰੀਏ ਲਾਡੋ ਭੈਣ। ਇਹ ਕਹਿੰਦੇ ਨੇ ਕਿੱਕਰ ਤੇ ਕਾਟੋ ਰਹਿੰਦੀ ਆ, ਪਰ ਤੂੰ ਤਾਂ ਨਿੱਕੀ ਹੁੰਦੀ ਨੇ ਸੱਪ ਮਾਰੇ ਨੇ। ਕਾਟੋਆਂ ਸੱਪਾਂ ਦਾ ਸਾਨੂੰ ਕੀ ਡਰ, ਅਸੀਂ ਸਿੰਘਾਂ ਦੀ ਔਲਾਦ, ਇਹ ਟਾਹਲੀਆਂ ਇਹ ਕਿੱਕਰਾਂ ਇਹ ਸਾਡੇ ਨਾਲ ਜੰਮੀਆਂ ਜਾਈਆਂ, ਇਹਨਾਂ ਤੋਂ ਕਾਹਦਾ ਡਰ। ਭੈਣ ਮੇਰੀਏ ਤੂੰ ਜ਼ਰੂਰ ਜਾਈ। ਮਾਂ ਦੀਏ ਲਾਡੋ ਟਾਹਲੀ ਵਾਲੇ ਖੇਤ ਲੈਣਾ ਹੈ ਬਦਲਾ 1984 ਦਾ, ਮੈਨੂੰ ਯਕੀਨ ਹੈ ਤੂੰ ਜ਼ਰੂਰ ਆਏਗੀ। ਭੈਣ ਮੇਰੀਏ ਆਏਗੀ ਨਾ। ਹੁਣ ਇੱਕ ਪਾਸੇ ਇਸ ਤਰੀਕੇ ਦੇ ਉਦੋਂ ਮੇਰੇ ਵਾਂਗੂ ਹੋਰਾਂ ਦੇ ਖਿਆਲ ਆਉਂਦੇ ਹੋਣਗੇ ਜਦੋਂ ਇਹੋ ਜਿਹੇ ਗੀਤ ਸੁਣਦੇ ਆ ਕਿ ਸਾਡੀ ਪੰਜਾਬ ਦੀ ਧਰਤੀ ਨੂੰ ਇਹ ਬਣਾ ਕੀ ਰਹੇ। ਇੱਥੋਂ ਤੱਕ ਕਿ ਗੁਰਪ੍ਰੀਤ ਸਿੰਘ ਘੁੱਗੀ ਜਿਹੜਾ ਪੰਜਾਬੀ ਕਲਾਕਾਰ ਆ, ਫਿਲਮਾਂ 'ਚ ਵੀ ਆਉਂਦਾ ਹੈ, ਉਹਨੇ ਇੱਕ ਗੀਤ ਲਿਖਿਆ ਜਿਹੜਾ ਜੱਸੀ ਗੁਰਦਾਸਪੁਰੀਏ ਨੇ ਗਾਇਆ, ਜਿਹਦੇ ਵਿੱਚ ਉਹਨੇ ਇਹੀ ਗੱਲ ਕਹੀ ਵੀ ਕਿਉਂ ਜੱਟਾਂ ਨੂੰ ਪੁੱਠਾ ਸਿੱਧਾ ਬੋਲੀ ਜਾਂਦੇ,
ਵੀ ਸਾਰੇ ਤੁਸੀਂ ਪੰਜਾਬੀ ਗਾਇਕਾਂ ਨੇ ਜੱਟ ਨੂੰ ਕੀ ਬਣਾਤਾ, ਜੱਟੀ ਨੂੰ ਕੀ ਬਣਾਤਾ, ਪੰਜਾਬੀ ਜਿਹੜੀ ਮਟਿਆਰ ਆ ਉਹਦੇ ਅੰਗਾਂ ਬਾਰੇ, ਹਰ ਗੱਲ ਬਾਰੇ ਤੁਸੀਂ ਕਿਸ ਤਰੀਕੇ ਦੀ ਗੱਲ, ਭਾਬੀ ਜਿਵੇਂ ਨੱਚਣ ਵਾਲੀ ਮਸ਼ੀਨ ਹੁੰਦੀ ਹੈ। ਸੋ ਇਹ ਪੰਜਾਬੀ ਗਾਇਕੀ ਦਾ ਇੱਕ ਮਾੜਾ ਦੌਰ ਸੀ ਜਿਹਦੇ ਖਿਲਾਫ ਉਸ ਟਾਈਮ ਲੋਕਾਂ ਦੇ ਵਿੱਚ ਰੋਹ ਉੱਠਿਆ ਤੇ ਉਹਦੇ ਸੈਂਟਰ ਦੇ ਵਿੱਚ ਚਮਕੀਲਾ ਬੈਠਾ ਸੀ। ਜਦੋਂ ਮੋਗੇ ਕਾਨਫਰੰਸ ਹੋਈ ਆ ਜਿਹਦੀ ਆਪਾਂ ਗੱਲ ਕਰਕੇ ਹਟੇ, ਉੱਥੇ ਸਾਰੇ ਗਾਇਕ ਇਹੀ ਕਹਿੰਦੇ ਸੀ ਵੀ ਜੀ ਅਸੀਂ ਤਾਂ ਹਿਸਾਬ ਨਾਲ ਚੱਲਦੇ ਹਾਂ ਪਰ ਚਮਕੀਲਾ ਨਹੀਂ। ਤੇ ਜਦੋਂ ਪੰਜਾਬੀ ਗਾਇਕਾਂ ਕੋਲੇ ਜਾਣਾ ਤਾਂ ਉਹਨਾਂ ਨੇ ਫੇਰ ਇਹੀ ਕਹਿਣਾ ਬਈ ਜੀ ਚਮਕੀਲਾ ਨਹੀਂ ਮੰਨਦਾ। ਹੁਣ ਚਮਕੀਲੇ ਨੂੰ ਜਦੋਂ ਫਿਰ ਇਸ ਗੱਲ ਦੇ ਮੁਤਲਕ ਸਿੰਘਾਂ ਨੇ ਚਿੱਠੀਆਂ ਵਗੈਰਾ ਪਾ ਕੇ ਉਹਨੂੰ ਸਮਝਾਉਣਾ ਚਾਹਿਆ, ਸੁਨੇਹੇ ਭੇਜੇ, ਅਖੀਰ ਉਹਨੇ ਪੰਥਕ ਕਮੇਟੀ ਜਿਹੜੀ ਉਸ ਟਾਈਮ ਖਾਲਿਸਤਾਨੀ ਲਹਿਰ ਦੀ ਸੈਂਟਰ ਪੁਆਇੰਟ ਸੀ ਉਹਦੇ ਕੋਲੇ ਪਹੁੰਚ ਕੀਤੀ, ਜਿਹਦੇ ਬਾਰੇ ਸਿਰੀਆਂ ਵਾਲਾ ਜਿਹੜਾ ਸਵਰਨ ਹੈ ਉਹਨੇ ਲਗਾਤਾਰ ਦੱਸਿਆ ਕਿ ਮੈਂ ਲੈ ਕੇ ਗਿਆ ਜੀ ਉਹਨੂੰ। ਤੇ ਉੱਥੇ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕਮਰੇ ਦੇ ਵਿੱਚ ਪੰਥਕ ਕਮੇਟੀ ਵਾਲੇ ਨੇ ਉਹਨੂੰ ਕਿਹਾ ਵੀ ਠੀਕ ਆ, ਜਿਹੜਾ ਕੁਝ ਪਹਿਲਾਂ ਹੋ ਗਿਆ ਮਾੜਾ ਚੰਗਾ ਬੀਤ ਗਿਆ, ਤੂੰ ਅੱਗੇ ਤੋਂ ਖਿਆਲ ਰੱਖੀ। ਤੇ ਫਿਰ ਉਸ ਤੋਂ ਬਾਅਦ ਵਿੱਚ ਆ ਕੇ ਚਮਕੀਲੇ ਨੇ ਬਾਬਾ ਤੇਰਾ ਨਨਕਾਣਾ ਕੈਸਟ ਕੀਤੀ, ਬੜੀ ਚੰਗੀ ਕੈਸਟ ਸੀ। ਫਿਰ ਉਹਨੇ ਨਾਮ ਜਪ ਲੈ, ਉਹ ਕੈਸਟ ਕੀਤੀ। ਇਵੇਂ ਹੀ ਇੱਕ ਰੀਲ ਤਲਵਾਰ ਮੈਂ ਕਲਗੀ ਧਰਦੀ ਹਾਂ, ਹੁਣ ਕਹਿੰਦੇ ਆ ਵੀ ਉਹਨੇ ਆਸਾ ਦੀ ਵਾਰ ਆ ਜਿਹੜੀ ਉਹ ਵੀ ਉਹਨੇ ਰਿਕਾਰਡ ਕਰਾਉਣੀ ਸੀ। ਚੰਗੀ ਗੱਲ ਆ ਭਾਈ, ਪਰ ਜਿਹੜਾ ਉਹਦੇ ਮਾੜੇ ਭੈੜੇ ਗੀਤਾਂ ਦਾ ਇੱਕ ਤਵਾ ਪਹਿਲਾਂ ਦਾ ਰਿਕਾਰਡ ਕੀਤਾ ਪਿਆ ਸੀ ਉਹ ਕਹਿੰਦੇ ਕੰਪਨੀ ਨੇ ਰਿਲੀਜ਼ ਕਰਤਾ, ਤੇ ਜਿਹੜੇ ਸਿੰਘਾਂ ਨਾਲ ਉਹਨੇ ਕਮਿਟਮੈਂਟ ਕੀਤੀ ਸੀ ਉਹਨਾਂ ਨੂੰ ਮਾੜਾ ਲੱਗਿਆ। ਇਹ ਕਮਾਲ ਦੀ ਗੱਲ ਆ, ਇਹਨੇ ਸਾਡੀ ਪਰਵਾਹ ਨਹੀਂ ਕੀਤੀ। ਤੋਂ ਉਸ ਦੌਰ ਵਿੱਚ ਫੇਰ ਚਮਕੀਲਾ ਜਿਹੜਾ ਸੀ ਉਹ ਸਿੰਘਾਂ ਦੇ ਰੋਹ ਦਾ ਸ਼ਿਕਾਰ ਹੋ ਗਿਆ। ਹੁਣ ਇਹ ਗੱਲ ਸਾਰੀ ਦੁਨੀਆ ਜਾਣਦੀ ਹੈ ਕਿ ਪੰਜਾਬੀ ਗਾਇਕੀ ਜਾਂ ਗਾਇਕਾਂ ਦੇ ਖਿਲਾਫ ਨਹੀਂ ਸੀ ਖਾਲਿਸਤਾਨੀ ਸੂਰਮੇ ਜਾਂ ਉਹ ਜੁਝਾਰੂ, ਉਹ ਤਾਂ ਉਸ ਮਾੜੀ ਗਾਇਕੀ ਦੇ ਜਿਹੜਾ ਸਿੰਬਲ ਬਣਿਆ ਪਿਆ ਸੀ, ਪ੍ਰਤੀਕ ਸੀ, ਉਹਦੇ ਬਾਰੇ ਸੀ। ਜਦੋਂ ਆਪਾਂ ਇਹ ਜਾਣਦੇ ਹਾਂ ਕਿ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਉਹ ਮਾਣਕ ਦੀ ਗਾਇਕੀ ਦਾ ਫੈਨ ਸੀ ਤੇ ਮਾਣਕ ਵੀ ਉਹਦੀ ਬੜੀ ਕਦਰ ਕਰਦਾ ਸੀ। ਉਹੀ ਮਾਣਕ KPS ਗਿੱਲ ਨੇ ਉਹਨੂੰ ਸਨਮਾਨਿਤ ਕੀਤਾ ਸੀ ਮਰੂਤੀਕਾਰ ਦੇ ਨਾਲ। ਤੇ ਉਸ ਮਾਣਕ ਦੀ ਇਹ ਸਿਫਤ ਸੀ ਵੀ ਉਹਨੇ ਸਭ ਤੋਂ ਵੱਧ ਸਿੱਖ ਇਤਿਹਾਸ ਗਾਇਆ, 25 ਕੈਸਟਾਂ ਨੇ, ਜਿਹਦੇ ਵਿੱਚੋਂ ਜਿਹੜੀ ਸਾਕਾ ਹੈਗਾ ਇੱਥੋਂ ਵਾਲਾ ਜਦੋਂ ਮੱਸੇ ਰੰਗੜ ਵਾਲਾ ਪ੍ਰਸੰਗ, ਜਾਂ ਜਿਹੜਾ ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਖਾਲਸੇ ਦਾ ਰਾਜ ਹੋ ਗਿਆ, ਇੱਕ ਉਹਦੀ ਸੀਗੀ ਝੰਡੇ ਖਾਲਸਾ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਬਾਰੇ, ਇਹੋ ਜਿਹੀਆਂ ਬਹੁਤ ਕੈਸਟਾਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ, ਸਰਦਾਰ ਭਗਤ ਸਿੰਘ ਬਾਰੇ, ਸਰਦਾਰ ਊਧਮ ਸਿੰਘ ਬਾਰੇ, ਸਰਦਾਰ ਕਰਤਾਰ ਸਿੰਘ ਸਰਾਭੇ ਬਾਰੇ, ਹੋਰ ਬੜੀਆਂ ਨੇ। ਇੱਥੋਂ ਤੱਕ ਕਿ ਇੱਕ ਵਾਰੀ ਦੱਸਦੇ ਆ ਵੀ ਜਿਹੜੇ ਢਾਡੀ ਜਗਤ ਦੇ ਵਿੱਚ ਸਰਮੌਰ ਆ, ਸਰਦਾਰ ਸੋਹਣ ਸਿੰਘ ਸੀਤਲ ਜੀ ਜਥੇਦਾਰ ਸਾਹਿਬ, ਉਹਨਾਂ ਨੂੰ ਅਮਰ ਸਿੰਘ ਸ਼ੌਂਕੀ ਦੇ ਨਾਂ ਤੇ ਇੱਕ ਮੇਲਾ ਲੱਗਦਾ ਸੀ ਇੱਥੇ ਦੁਆਬੇ 'ਚ, ਇੱਥੇ ਉਹਨੂੰ ਸਨਮਾਨਿਤ ਕਰਨਾ ਸੀ। ਤਾਂ ਜਿਹੜਾ ਅਵਾਰਡ ਉਹਨੂੰ ਸ਼ੌਂਕੀ ਅਵਾਰਡ ਮਿਲਣਾ ਸੀ ਉਹਨੇ ਲੈਣ ਤੋਂ ਨਾ ਕਰਤੀ ਸੋਹਣ ਸਿੰਘ ਸੀਤਲ ਨੇ, ਕਹਿੰਦਾ ਵੀ ਮੈਂ ਸ਼ੌਂਕੀ ਨੂੰ ਢਾਡੀ ਨਹੀਂ ਮੰਨਦਾ ਕਿਉਂਕਿ ਇਹਨੇ ਦੂਜੀ ਤਰ੍ਹਾਂ ਦੇ ਬਹੁਤ ਸਾਰੇ ਗੀਤ ਸ਼ੌਂਕੀ ਨੇ ਗਾਏ ਨੇ, ਤਾਂ ਮੈਂ ਉਹਨੂੰ ਪੰਥਕ ਢਾਡੀ ਨਹੀਂ ਮੰਨਦਾ। ਇਹ ਸੀ ਉਸ ਵੇਲੇ ਗਿਆਨੀ ਸੋਹਣ ਸਿੰਘ ਸੀਤਲ ਦਾ ਪੰਥਕ ਨਜ਼ਰੀਆ। ਹੁਣ ਅਗਲੀ ਗੱਲ ਤੇ ਆ ਜਾਓ, ਜਦੋਂ ਇੱਕ ਕਿਤਾਬ ਜਿਹੜੀ ਸੀ ਪੰਜਾਬ ਦੇ ਢਾਡੀਆਂ ਬਾਰੇ ਛਪਣ ਲੱਗੀ ਤਾਂ ਉਹੀ ਸੋਹਣ ਸਿੰਘ ਸੀਤਲ ਕਹਿੰਦਾ ਵੀ ਬੇਸ਼ੱਕ ਦੀ ਕੁਲਦੀਪ ਮਾਨਕ ਦਾ ਵੀ ਇਹਦੇ 'ਚ ਨਾਂ ਪਾ ਲਾ। ਕਿਉਂ ਪਾ ਲਾ? ਕਿਉਂਕਿ ਸਭ ਤੋਂ ਵੱਧ ਸਾਡੇ ਨਾਲੋਂ ਵੀ ਵੱਧ, ਢਾਡੀਆਂ ਨਾਲੋਂ ਵੀ ਵੱਧ ਕੁਲਦੀਪ ਮਾਨਕ ਨੇ ਸਿੱਖ ਇਤਿਹਾਸ ਨੂੰ ਬੜੀ ਸ਼ਿੱਦਤ ਨਾਲ, ਬੜੇ ਰੂਹ ਨਾਲ ਗਾਇਆ। ਹੁਣ ਇਹ ਗੱਲ ਹੁੰਦੀ ਆ ਕਦਰ ਦੀ। ਜੇਕਰ ਗਿਆਨੀ ਸੋਹਣ ਸਿੰਘ ਸੀਤਲ ਨੂੰ ਕੁਲਦੀਪ ਮਾਨਕ ਦੇ ਉਹ ਗੀਤ ਜਿਹੜੇ ਸਾਡੇ ਇਤਿਹਾਸ ਨੂੰ ਪੇਸ਼ ਕਰਦੇ, ਹਾਲਾਂਕਿ ਉਹਦੇ ਦੂਜੀ ਤਰ੍ਹਾਂ ਦੇ ਵੀ ਗੀਤ ਨੇ ਜਿਨ੍ਹਾਂ ਦੇ ਉੱਤੇ ਸਾਨੂੰ ਨਹੀਂ ਸਾਨੂੰ ਜੱਜ ਸਕਦੇ, ਪਰ ਜਿਹੜੇ ਉਹਨੂੰ ਚੰਗੇ ਲੱਗੇ ਉਹਨੇ ਉਸ ਕਰਕੇ ਕਿਹਾ ਕਿ ਸੋਹਣ ਸਿੰਘ ਸੀਤਲ ਜੀ ਨੇ ਪੰਥਕ ਢਾਡੀ ਸੀ ਸਾਡੇ, ਕਿ ਇਹਨੂੰ ਬੇਸ਼ੱਕ ਦੀ ਤੂੰ ਢਾਡੀਆਂ ਵਾਲੀ ਕਿਤਾਬ 'ਚ ਪਾ ਲੈ। ਇੱਕ ਪਾਸੇ ਤਾਂ ਇਹ ਗੱਲ ਹੈ, ਦੂਜੇ ਪਾਸੇ ਇਹ ਆ ਬਈ ਇਹੀ ਗੱਲ ਜਿਹੜੀ ਸੋਹਣ ਸਿੰਘ ਸੀਤਲ ਵਾਲੀ ਸੀ, ਇਹੀ ਸਾਰੇ ਸਿੱਖ ਜੁਝਾਰੂਆਂ ਦੀ ਸੀ ਕਿ ਅਸੀਂ ਕਿਸੇ ਗੀਤਕਾਰ ਦੇ ਜਾਂ ਗਾਇਕ ਦੇ ਜਾਂ ਉਹਦੀ ਗਾਇਕੀ ਦੇ ਵਿਰੋਧੀ ਨਹੀਂ ਹੈ। ਅਸੀਂ ਤਾਂ ਉਹ ਤਾਂ ਹੁਣ ਅਮਰ ਸਿੰਘ ਸ਼ੌਂਕੀ ਨੂੰ ਵੀ ਨਹੀਂ ਸੀ ਉਹਨੇ ਮੰਨਿਆ ਭਾਈ। ਅਮਰ ਸਿੰਘ ਸ਼ੌਂਕੀ ਤਾਂ ਚਮਕੀਲੇ ਜਿਹਨੇ ਮਾੜੇ ਨਹੀਂ ਸੀ ਗਾਉਂਦਾ ਹੋਣਾ।
ਇੱਕ ਪਾਸੇ ਦਿਲਸ਼ਾਦ ਅਖਤਰ ਵਰਗੇ, ਕੁਲਦੀਪ ਮਾਨ ਕਰਗੇ ਜਾਂ ਹੋਰ ਜਿਹੜੇ ਨੇ। ਹੁਣ ਬੀਬੀ ਵਰਿੰਦਰ ਬੀਬਾ ਸੀ, ਉਹਨੇ ਸਾਕਾ ਚਮਕੌਰ ਸਾਹਿਬ ਗਾਇਆ, ਸਾਕਾ ਸਰਹੰਦ ਗਾਇਆ, ਚੌਂਦਨੀ ਚੌਂਕ ਵਾਲਾ ਗਾਇਆ। ਯਮਲੇ ਦਾ ਗੀਤ ਆ ਜਿਹੜਾ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਆ, ਇਸ ਗੀਤ ਨੂੰ ਕੌਣ ਇਤਰਾਜ਼ ਕਰ ਲੂ। ਸੋ ਪੰਜਾਬੀ ਗਾਇਕੀ ਜਾਂ ਗੀਤਕਾਰਾਂ ਦੇ ਖਿਲਾਫ ਨਹੀਂ, ਖਾੜਕੂ ਲਹਿਰ ਨੇ ਜੋ ਉਸ ਮੌਕੇ ਸਟੈਂਡ ਲਿਆ ਉਹ ਸੀ ਫੂਹੜ, ਅਸ਼ਲੀਲ ਤੇ ਅਸਭਿਅਕ ਗਾਇਕੀ ਦੇ ਖਿਲਾਫ। ਔਰ ਉਹ ਤਾਂ ਸਰਦਾਰ ਸਾਧੂ ਸਿੰਘ ਹਮਦਰਦ ਵਰਗੇ ਉਹਨਾਂ ਦਿਨਾਂ ਦੇ ਵਿੱਚ ਸਾਰੇ ਹੀ ਲੋਕ ਜਿਹੜੇ ਸੀ। ਹੁਣ ਜੇ ਚਮਕੀਲਾ ਮਾਰਿਆ ਗਿਆ ਤਾਂ ਇੰਨੀ ਗੱਲ ਦੇ ਨਾਲ ਉਹ ਸ਼ਹੀਦ ਬਣਾ ਧਰੋ। ਉਹ ਜਿਹੜਾ ਬਲਰਾਜ ਸਿੰਘ ਸਿੱਧੂ ਨੇ ਨਾਵਲ ਲਿਖਿਆ ਉਹਦੇ ਵਿੱਚ ਉਸ ਘਟਨਾ ਬਾਰੇ ਵੀ ਉਹਨੇ ਲਿਖਿਆ ਵੀ 8 ਮਾਰਚ 1988 ਦੀ ਗੱਲ ਆ। ਅੱਜ ਸਾਡੇ 3 ਮਾਰਚ 8 ਮਾਰਚ ਨੂੰ ਜਲੰਧਰ ਫਗਵਾੜੇ ਇਲਾਕੇ ਦੇ ਵਿੱਚ ਨੂਰ ਮਹਿਲ ਥਾਣੇ ਦੇ ਵਿੱਚ ਮਹਿਸਮਪੁਰ ਪਿੰਡ 'ਚ ਥਾਣਾ ਲੱਗਿਆ ਸੀ ਅਖਾੜਾ। ਉੱਥੇ ਖਾਲਿਸਤਾਨੀ ਜੁਝਾਰੂ ਭਾਈ ਸੁਖਦੇਵ ਸਿੰਘ ਸੋਢੀ ਉਰਫ ਬਾਬਾ ਹਰੀ ਸਿੰਘ ਰੁੜਕਾ ਕਲਾਂ, ਭਾਈ ਗੁਰਦੀਪ ਸਿੰਘ ਦੀਪਾ ਹੇਰਾ ਤੇ ਭਾਈ ਗੁਰਨੇਕ ਸਿੰਘ ਨੇਕਾ ਮਹਿਸਮਪੁਰ ਵੀ ਇਹਨਾਂ ਨੇ ਚਮਕੀਲੇ ਦੇ ਉੱਤੇ ਤੇ ਉਹਦੀ ਜਿਹੜੀ ਸਾਥਣ ਸੀ ਬੀਬੀ ਅਮਰਜੋਤ, ਉਹਦੇ ਸਾਜੀ ਇਹਨਾਂ ਨੂੰ ਉੱਥੇ ਗੋਲੀਆਂ ਮਾਰੀਆਂ। ਤੇ ਉਹਨੇ ਜ਼ਿਕਰ ਕੀਤਾ ਵੀ ਇੱਕ ਪਰਮਜੀਤ ਸਿੰਘ ਪੰਮਾ ਸੀ ਮੁੰਡਾ, ਉਹ ਇਸੇ ਪਿੰਡ ਦਾ ਸੀ, ਮਹਿਸਮਪੁਰ ਪਿੰਡ ਦਾ, ਵੀ ਉਹ ਵੀ ਸੀਗਾ। ਤੇ ਇਹ ਵੀ ਦੱਸਿਆ ਵੀ ਬਾਅਦ ਵਿੱਚ ਪਿੰਡ ਵਾਲਿਆਂ ਨੇ ਜਨਰਲ ਲਾਭ ਸਿੰਘ ਤਿੱਕਰ ਇਸ ਗੱਲ ਬਾਰੇ ਜਦੋਂ ਚਰਚਾ ਕੀਤੀ ਤੇ ਉਹਨੇ ਇਸ ਗੱਲ ਤੋਂ ਇਨਕਾਰ ਕਰਤਾ ਵੀ ਸਾਡਾ ਇਹਦੇ ਨਾਲ ਅਸੀਂ ਜ਼ਿੰਮੇਵਾਰੀ ਨਹੀਂ ਲੈਂਦੇ। ਤੇ ਇਹ ਵੀ ਲਿਖਿਆ ਕਿ ਭਾਈ ਗੁਰਨੇਕ ਸਿੰਘ ਨੇਕਾ ਜਿਹੜਾ ਸੀ ਉਹ 24 ਮਾਰਚ 1999 ਨੂੰ ਪੁਲਿਸ ਮੁਕਾਬਲੇ ਵਿੱਚ ਤੇ ਭਾਈ ਗੁਰਦੀਪ ਸਿੰਘ ਦੀਪਾ 12 ਦਸੰਬਰ 1992 ਨੂੰ ਤੇਹਿੰਗ ਪਿੰਡ ਜਲੰਧਰ ਕੋਲੇ ਉੱਥੇ ਚੜ੍ਹਾਈ ਕਰ ਗਏ। ਉਪਰੰਤ ਭਾਈ ਪਰਮਜੀਤ ਸਿੰਘ ਪੰਮਾ ਜਿਹੜਾ ਸੀ ਉਹਨੂੰ ਵੀ ਇਸ ਸਮੇਂ ਦੌਰਾਨ ਪੁਲਿਸ ਨੇ ਚੱਕ ਕੇ ਗਾਇਬ ਕਰਤਾ, ਸ਼ਹੀਦ ਕਰਤਾ, ਮਾਰਤਾ। ਤੇ ਭਾਈ ਸੁਖਦੇਵ ਸਿੰਘ ਸੋਢੀ ਬਾਰੇ ਚਰਚਾ ਵੀ ਉਹ ਬਾਹਰ ਚਲੇ ਗਏ। ਇਹ ਗੱਲ ਜਿਹੜੀ ਸੀ ਉਹਦੇ ਬਾਰੇ ਸਾਰੇ ਜਿਹੜੇ ਉਹਦੇ ਹੱਕ 'ਚ ਲਿਖਣ ਵਾਲੇ ਨੇ, ਹੋਇਆ ਇਹ ਆ ਕਿ ਖਾੜਕੂ ਲਹਿਰ ਦੇ ਡਿੱਗਣ ਤੋਂ ਬਾਅਦ ਜਦੋਂ ਆ YouTube ਸੋਸ਼ਲ ਮੀਡੀਆ ਵਾਲਾ ਕੰਮ ਆਇਆ ਨਾ, ਉਦੋਂ ਬਹੁਤ ਵੱਡੇ ਪੱਧਰ ਦੇ ਉੱਤੇ ਚਮਕੀਲੇ ਨਾਲ ਸੰਬੰਧਿਤ ਵੀਡੀਓਜ਼ ਬਣਾਈਆਂ ਗਈਆਂ, ਉਹਦੇ ਬਾਰੇ ਲਗਾਤਾਰ ਲਿਖਿਆ ਬੋਲਿਆ ਗਿਆ ਜਿਵੇਂ ਉਹ ਪੰਜਾਬ ਦਾ ਲੋਕ ਨਾਇਕ ਹੋਵੇ, ਬਹੁਤ ਵੱਡੀ ਤੋਪ ਹੋਵੇ, ਬੜੀ ਵੱਡੀ ਹਸਤੀ ਹੋਵੇ। ਹੋ ਸਕਦਾ ਜਿਹੜੇ ਗੀਤਕਾਰੀ ਜਾਂ ਗਾਇਕੀ ਵਾਲੇ ਲੋਕ ਨੇ ਉਹਨਾਂ ਦੇ ਵਿੱਚ ਉਹਦੀ ਕੋਈ ਵੱਡੀ ਗੱਲ ਹੋਵੇ, ਪਰ ਉਹ ਪੰਜਾਬ ਦਾ ਜਾਂ ਪੰਥ ਦਾ ਨੁਮਾਇੰਦਾ ਨਹੀਂ ਹੈਗਾ। ਤੇ ਉਹਨੂੰ ਇੱਕ ਫਿਲਮ ਦੇ ਰਾਹੀਂ ਇਸ ਤਰੀਕੇ ਨਾਲ ਲੋਕਾਂ ਦੇ ਵਿੱਚ ਲੈ ਕੇ ਆਉਣਾ ਬਈ ਜੀ ਉਹ ਤਾਂ ਬੜੀ ਵੱਡੀ ਹਸਤੀ ਆ, ਇਹ ਉਵੇਂ ਦੀ ਗੱਲ ਹੀ ਆ ਜਿਵੇਂ ਪੰਜਾਬ ਦੀ ਧਰਤੀ ਉੱਤੇ ਬਿਆੰਤੇ ਬੁੱਚੜ ਦੇ ਬੁੱਤ ਲਾਏ ਗਏ ਨੇ। ਇੱਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਆਪਣੇ ਸਾਨੂੰ ਸਾਰਿਆਂ ਨੂੰ ਲੱਗਦਾ ਵੀ ਜਿਵੇਂ ਖਾਲਸਾ ਪੰਥ ਦੀ ਉਹ ਰਾਜਧਾਨੀ ਵਾਂਗੂ ਆ ਅੰਮ੍ਰਿਤਸਰ। ਹੁਣ ਇਸ ਸ਼ਹਿਰ ਦੇ ਵਿੱਚ ਹਰੇਕ ਚੌਂਕ ਦਾ ਨਾਂ ਜਾਂ ਇੱਥੇ ਬੁੱਤ ਕਿਹਨਾਂ ਦੇ ਲੱਗੇ ਹੋਏ ਨੇ? ਗੈਰ ਸਿੱਖਾਂ ਦੇ। ਬਹੁਤੇ ਜ਼ਿਆਦਾ ਜਿਹੜੇ ਬੁੱਤ ਜਾਂ ਚੌਂਕਾਂ ਦੇ ਨਾਂ ਨੇ ਉਹ ਗੈਰ ਸਿੱਖਾਂ ਦੇ ਨਾਂ। ਪੰਜਾਬ ਦੀ ਧਰਤੀ ਤੋਂ ਸਿੱਖ ਹੋਂਦ ਹਸਤੀ ਨੂੰ ਮਿਟਾ ਕੇ ਇੱਥੇ ਗੈਰ ਸਿੱਖਾਂ ਨੂੰ ਉਭਾਰਨਾ ਇੱਕ ਤਾਂ ਇਹ ਆ ਏਜੰਡਾ। ਦੂਜਾ ਹੈਗਾ ਕਿ ਪੰਜਾਬ ਦੇ ਨਾਇਕ ਕੌਣ ਹੋਣ। ਇਹ ਜਦੋਂ ਗੱਲ ਚੱਲਦੀ ਆ ਤਾਂ ਨਾਇਕ ਬਣਾਇਆ ਜਾ ਰਿਹਾ ਆ ਚਮਕੀਲੇ ਵਰਗਿਆਂ। ਪੰਜਾਬ ਦੇ ਨਾਇਕ ਉਹ ਸੂਰਮੇ ਜਿਹੜੇ ਇੱਥੇ 100, 500, 1000, 2000 ਜਿੰਨੀਆਂ ਸਦੀਆਂ ਪਿੱਛੇ ਤੱਕ ਨਜ਼ਰ ਮਾਰ ਲਓ, ਬੇਅੰਤ ਸਾਡੇ ਕੋਲੇ ਇਹੋ ਜਿਹੇ ਯੋਧੇ ਨੇ ਜਾਂ ਦਾਨੀ ਨੇ, ਜਿਵੇਂ ਪੰਜਾਬੀ ਵਿੱਚ ਕਿਹਾ ਜਾਂਦਾ ਵੀ ਦਾਤਾ ਤੇ ਭਗਤ ਤੇ ਸੂਰਮੇ। ਇਹ ਜਿਹੜੇ ਲੋਕ ਨੇ ਇਹਨਾਂ ਵਿੱਚੋਂ ਜਿਹਨੂੰ ਮਰਜ਼ੀ ਆਪਾਂ ਇੱਥੇ ਵਡਿਆਈ ਕਰ ਲਈਏ, ਪਰ ਇਹੋ ਜਿਹੇ ਬੰਦੇ ਜਿਨ੍ਹਾਂ ਦੀ ਗਾਇਕੀ ਦੇ ਬਾਰੇ ਲੋਕਾਂ 'ਚ ਭਾਰੀ ਇਤਰਾਜ਼ ਹੋਣ, ਉਹਨਾਂ ਦੇ ਨਾਂ ਤੇ ਫਿਲਮਾਂ ਬਣਾਉਣੀਆਂ, ਉਹਨਾਂ ਨੂੰ ਇਸ ਤਰੀਕੇ ਨਾਲ ਵੱਡਾ ਤੇ ਉੱਚਾ ਸੁੱਚਾ ਦਿਖਾਉਣਾ, ਇਹ ਚੀਜ਼ ਬਹੁਤ ਹੀ ਖਤਰਨਾਕ ਹੈ। ਕਿਉਂਕਿ ਇਹ ਗੱਲ ਚਮਕੀਲੇ ਦੀ ਨਹੀਂ ਹੈ। ਚਮਕੀਲੇ ਦੇ ਮਸਲੇ ਵਿੱਚ ਉਹਦੇ ਜਿਹੜੇ ਪਰਿਵਾਰ ਨੂੰ ਪੁੱਛੋ, ਉਹ ਕਹਿੰਦੇ ਜੀ ਅਸੀਂ ਤਾਂ ਉਹਦੇ ਜਿਹੜੀਆਂ ਲਿਖਤਾਂ ਕਿਸੇ ਨੇ ਪੁੱਛਿਆ ਵੀ ਉਹਦੀਆਂ ਕਿਤਾਬਾਂ ਪਈ, ਕਹਿੰਦੇ ਕਿਹੜੀਆਂ ਕਿਤਾਬਾਂ ਭਾਈ ਅਸੀਂ ਤਾਂ ਕੁਛ ਨਹੀਂ ਕਦੇ ਸਾਂਭਿਆ। ਉਹਦੇ ਪਰਿਵਾਰ ਨੂੰ ਖਾਸ ਤੌਰ ਤੇ ਜਿਹੜੀ ਉਹਦੀ ਬੀਬੀ ਹੈ, ਉਹਦੀ ਮਾਫ ਕਰਨਾ ਉਹਦੀ ਘਰ ਵਾਲੀ ਹੈ ਜਿਹੜੀ ਬੀਬੀ ਗੁਰਮੇਲ ਕੌਰ, ਉਹਨੂੰ ਮਿਲ ਕੇ ਪੁੱਛ ਲਓ ਵੀ ਚਮਕੀਲੇ ਦੇ ਹਿਸਾਬ ਕਿਤਾਬ ਕੀ ਸੀ। ਜਾਂ ਇਉਂ ਆ ਵੀ ਜਿਹੜੇ ਬੰਦੇ ਉਹਨਾਂ ਦਿਨਾਂ ਵਿੱਚ ਚਮਕੀਲੇ ਦੇ ਨੇੜੇ ਰਹੇ ਉਹ ਦੱਸ ਦੇਣਗੇ। ਜਿਹੜਾ ਪੰਜਾਬ ਦਾ ਇੱਕ ਅਣਖ ਗੈਰਤ ਵਾਲਾ, ਪੰਜਾਬ ਦਾ ਇੱਕ ਸੱਚਾ ਸੁੱਚਾ ਰੋਲ ਮਾਡਲ ਹੋ ਸਕਦਾ, ਉਹ ਚਮਕੀਲਾ ਨਹੀਂ ਸੀ। ਪਰ ਚਮਕੀਲੇ ਦੇ ਬਹਾਨੇ
ਲੋਕਾਂ ਦੇ ਪੰਜਾਬ ਦੇ ਜਜ਼ਬਾਤ ਭੜਕਾਉਣੇ, ਅਖੀਰ ਇੱਥੇ ਤੱਕ ਗੱਲ ਲੈ ਕੇ ਆਉਣੀ, ਜਿਵੇਂ ਜੋ ਬੋਲੇ ਸੀ ਉਹਨੇ ਹਾਲ ਫਿਲਮ ਦਾ ਰੌਲਾ ਪਿਆ ਸੀ, ਇਹ ਚੀਜ਼ ਚੱਲ ਰਹੀ ਹੈ। ਹੁਣ ਗੱਲ ਇਹ ਆ ਕਿ ਜਿਹੜੇ 10 ਤੋਂ 30-35 ਸਾਲ ਦੀ ਉਮਰ ਹੁੰਦੀ ਆ ਨਾ, ਬਹੁਤੇ ਜ਼ਿਆਦਾ ਗਾਉਣ ਵਜਾਉਣ ਨੂੰ ਇਹੋ ਜਿਹਾ ਲੋਕ ਇਹ ਉਮਰ ਪਸੰਦ ਕਰਦੇ ਆ, ਤੇ ਉਦੋਂ ਵੀ ਇਸ ਉਮਰ ਵਾਲੇ ਜ਼ਿਆਦਾ ਲੋਕਾਂ ਨੇ ਇਹਨੂੰ ਪਸੰਦ ਕੀਤਾ, ਚਮਕੀਲੇ ਨੂੰ। ਅੱਜ ਵੀ ਜਿਹੜੇ ਬਜ਼ੁਰਗ ਨੇ ਜਾਂ ਵੱਡੀ ਉਮਰ ਦੇ ਆ, ਉਹ ਤਾਂ ਬਹੁਤ ਸਾਰੇ ਜਿਹੜੇ ਅੱਜ ਦੇ ਗਾਇਕ ਨੇ, ਇਹਨਾਂ ਦੇ ਗਾਇਕ ਗੀਤਾਂ ਤੋਂ ਬੜੇ ਦੁਖੀ ਨੇ। ਪਰ 30 ਸਾਲ ਦੀ ਉਮਰ ਵਾਲੋਂ ਪੁੱਛੋ, ਉਹ ਕਹਿੰਦੇ ਆ ਜੀ ਫਲਾਨਾ ਗਾਇਕ ਜਾਂ ਫਲਾਨਾ ਗੀਤਕਾਰ ਬੜਾ ਕਮਾਲ ਆ। ਹੁਣ ਜਿਹੜੇ ਬਜ਼ੁਰਗ ਹੁੰਦੇ ਆ, ਉਹਨਾਂ ਦਾ ਕੰਮ ਹੁੰਦਾ ਰੋਕਣਾ ਟੋਕਣਾ, ਤੋਂ ਅੱਲੜ ਜੀ ਉਮਰ ਵਾਲੇ ਜਿਹੜੇ ਆ, ਉਹਨਾਂ ਨੂੰ ਲੱਗਦਾ ਕਿ ਨਹੀਂ ਜੀ ਸਾਡੇ ਤਾਂ ਹੀਰੋ ਨੇ ਜਿਹੜੇ ਆ ਹੈਗੇ ਆ ਨਵੇਂ ਅੱਜ ਦੇ ਗਾਇਕ। ਤੇ ਅੱਜ ਜਿਹੜੇ ਗਲਤ ਗਾਇਕ ਨੇ ਜਾਂ ਗਲਤ ਗਾਉਂਦੇ ਆ, ਇਹਨਾਂ ਦੇ ਬਾਰੇ ਸਰਕਾਰਾਂ ਪਿੱਟਦੀਆਂ ਨੇ। ਪਿੱਛੇ ਜੇ ਪਰਚੇ ਦੇਣ ਤੱਕ ਗੱਲ ਆ ਗਈ ਕਿ ਹਥਿਆਰਾਂ ਵਾਲੇ ਗਾਣੇ ਨਾ ਗਾਓ ਜਾਂ ਨਸ਼ਿਆਂ ਨੂੰ ਪ੍ਰਮੋਟ ਕਰਦੇ ਗਾਣੇ ਨਾ ਗਾਓ। ਹੁਣ ਸਰਕਾਰ ਆ ਜਿਹੜੀ, ਉਹ ਜਦੋਂ ਫੜ ਕੇ ਪਰਚੇ ਦਿੰਦੀ ਆ ਜਾਂ ਹੋਰ ਸਮਾਜ ਕਹਿੰਦਾ ਹੈਗਾ ਕਿ ਫਲਾਨਾ ਗਾਣਾ ਗਲਤ ਆ, ਉਹ ਤਾਂ ਠੀਕ ਗੱਲ ਹੈ ਜੀ ਕਹਿੰਦੇ। ਤੇ ਜੇ ਜੁਝਾਰੂਆਂ ਨੇ ਇਹ ਗੱਲ ਕਹਿਤੀ ਕਿ ਫਲਾਨਾ ਗੀਤਕਾਰ ਜਾਂ ਫਲਾਨਾ ਗਾਇਕ ਗਲਤ ਗਾਉਂਦਾ, ਤਾਂ ਫਿਰ ਇਹ ਭਾਈ ਕੀ ਆਫਤ ਆ ਗਈ। ਤੇ ਇਸ ਚੀਜ਼ ਨੂੰ ਦਰਸਾਉਣ ਦੇ ਲਈ ਇਹ ਖਾੜਕੂ ਲਹਿਰ ਬੜੀ ਮਾੜੀ ਸੀ। ਇਹ ਫਿਲਮ ਆ ਜਿਹੜੀ ਉਹ ਬਣਾਈ ਜਾ ਰਹੀ ਆ, ਔਰ ਇਹ ਚੀਜ਼ ਜਿਹੜੀ ਆ ਸਮਝ ਲੈਣੀ ਚਾਹੀਦੀ ਆ ਕਿ ਜਿਨ੍ਹਾਂ ਸਿੰਘਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਨਹੀਂ ਛੁਟਾਇਆ ਜਾ ਰਿਹਾ, ਜਾਂ ਖਾਲਿਸਤਾਨੀ ਲਹਿਰ ਨੂੰ ਨਹੀਂ ਇਹ ਛੁਟਾਇਆ ਜਾ ਰਿਹਾ, ਇਹ ਪੰਜਾਬ ਨੂੰ ਛੁਟਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਲੋਕ ਆ ਜਿਹੜੇ ਉਹ ਲਾਇਕ ਹੁੰਦੇ। ਹੁਣ ਇੱਕ ਪਾਸੇ ਤਾਂ KPS ਗਿੱਲ ਜਿਹੜਾ ਆਪਦੀ ਕਿਤਾਬ ਆ ਜਿਹੜੀ ਆ ਚੰਦਨ ਮਿੱਤਰ ਨੇ ਲਿਖੀ ਪਿੱਛੇ, ਜਿਹਦੇ ਬਾਰੇ ਆਪਾਂ ਪੰਜਾਬ ਦਾ ਬੁੱਚੜ KPS ਗਿੱਲ ਵਿੱਚ ਜਵਾਬ ਦਿੱਤਾ, ਉਸ ਨੇ ਕਿਤਾਬ ਦੇ ਵਿੱਚ ਸ਼ਰੇਆਮ ਕਿਹਾ KPS ਗਿੱਲ ਨੇ ਕਿ ਅਸੀਂ ਤਾਂ ਇਹ ਮਿਥ ਲਿਆ ਕਿ ਜਿਹੜਾ ਕੁਝ ਖਾੜਕੂ ਕਹਿੰਦੇ ਆ ਉਦੋਂ ਉਲਟ ਕਰਕੇ ਦਿਖਾਉਣਾ। ਜੇਕਰ ਨਸ਼ਿਆਂ ਦੇ ਖਿਲਾਫ ਆ ਖਾੜਕੂ, ਤਾਂ ਅਸੀਂ ਨਸ਼ਿਆਂ ਦੇ ਹੱਕ ਵਿੱਚ ਖੜ ਜਾਣਾ। ਜੇ ਪੰਜਾਬੀ ਗਾਇਕਾਂ ਨੂੰ, ਗੀਤਕਾਰਾਂ ਨੂੰ ਖਾੜਕੂ ਕਹਿੰਦੇ ਆ ਕਿ ਚੰਗੇ ਗੀਤ ਗਾਓ, ਅਸੀਂ ਸਰਪ੍ਰਸਤੀ ਦਿੱਤੀ ਕਿ ਮਾੜੇ ਤੋਂ ਮਾੜਾ ਗਾਓ। ਸੋ ਉਦੋਂ ਸੱਭਿਆਚਾਰਕ ਮੇਲਿਆਂ ਦੇ ਨਾਂ ਹੇਠ ਚਮਕੀਲੇ ਦੇ ਮਰਨ ਤੋਂ ਬਾਅਦ ਚਮਕੀਲਾ ਮਾਰਕਾ ਗਾਇਕੀ ਨੂੰ ਅੱਗੇ ਵਧਾਉਣ ਦੇ ਲਈ KPS ਗਿੱਲ ਦੀ ਕਮਾਂਡ ਹੇਠ ਪੂਰਾ ਸਰਕਾਰ ਦਾ ਪ੍ਰੋਜੈਕਟ ਚੱਲਿਆ। ਤੇ ਇਸੇ ਪ੍ਰੋਜੈਕਟ ਦੇ ਵਿੱਚ ਅੱਗੇ ਦੀ ਅੱਗੇ ਗੱਲ ਅੱਜ ਆ ਗਈ ਕਿ ਚਮਕੀਲੇ ਦੇ ਨਾਂ ਦੇ ਉੱਤੇ ਫਿਲਮਾਂ ਬਣਨ ਲੱਗ ਪਈਆਂ, ਜਿਹੜੀਆਂ ਉਦੋਂ ਜੈ ਪ੍ਰਧਾਨ ਨਾਈਟ, ਸ਼੍ਰੀ ਦੇਵੀ ਨਾਈਟ, ਇਹ ਸਾਰਾ ਕੁਝ ਚੱਲਿਆ। ਤਾਂ ਇਹ ਉਸੇ ਪੰਜਾਬ ਨੂੰ ਸੱਭਿਆਚਾਰਕ ਤੌਰ ਤੇ ਕਰਾਹੇ ਪਾਉਣ ਵਾਲੀ ਜਿਹੜੀ ਸੀ ਗੱਲ, ਉਹਦੇ ਬਾਰੇ ਸੀ। ਪੰਜਾਬ ਦਾ ਇੱਕ ਕਿਰਦਾਰ ਆ ਸਦਾ ਸੂਰਮੇ ਸਮਝਣ ਧੀ ਤੇ ਭੈਣ ਬਗਾਨੀ ਨੂੰ, ਪਰ ਚਮਕੀਲੇ ਦੀ ਗਾਇਕੀ ਇਸ ਕਨਸੈਪਟ ਦੇ ਬਿਲਕੁਲ ਉਲਟ ਭੁਗਤਦੀ ਸੀ। ਤੇ ਉਹ ਆਪਦੇ ਗਾਣਿਆਂ ਦੇ ਵਿੱਚ ਜਿਹੜੀਆਂ ਨਜ਼ਦੀਕੀ ਸਾਡੀਆਂ ਰਿਸ਼ਤੇਦਾਰੀਆਂ ਨੇ, ਧੀਆਂ ਭੈਣਾਂ ਬਾਰੇ ਜਾਂ ਹੋਰ ਬਾਰੇ, ਉਹਨਾਂ ਦੇ ਬਾਰੇ ਜਿਸ ਤਰੀਕੇ ਨਾਲ ਅਨੈਤਿਕ ਰਿਸ਼ਤੇ ਬਣਾਉਣ ਦੀ ਵਕਾਲਤ ਕਰਦਾ ਰਿਹਾ ਜਾਂ ਔਰਤ ਨੂੰ ਕੰਡਮ ਹੋ ਜਾਣ ਤੱਕ ਗੱਲਾਂ ਕੀਤੀਆਂ, ਉਹਦੇ ਖਿਲਾਫ ਬਹੁਤ ਭਾਰੀ ਉਹਨਾਂ ਦਿਨਾਂ ਦੇ ਵਿੱਚ ਲੋਕਾਂ 'ਚ ਰੋਸ ਸੀ, ਜਿਹਦੀ ਕਰਕੇ ਉਹਨੂੰ ਆਪਦੀ ਜਾਨ ਜਿਹੜੀ ਆ ਉਹ ਗਵਾਉਣੀ ਪਈ। ਪਰ ਜੋ ਬੀਤ ਗਿਆ ਉਹ ਤਾਂ ਬੀਤ ਗਿਆ। ਅੱਜ ਦੇ ਦੌਰ ਵਿੱਚ ਉਹਨੂੰ ਵਡਿਆਉਣ ਦੀ ਕੀ ਲੋੜ? ਜਿਹੜੀ ਬੀਬੀ ਗਰਮੇਲ ਕੌਰ ਆ ਨਾ, ਉਹਨੂੰ ਪੁੱਛੋ ਉਹਦੀ ਘਰ ਵਾਲੀ ਨੂੰ, ਉਹ ਕਹਿੰਦੀ ਜੇ ਕਿਤੇ ਇਹ ਵਿਆਹ ਤੋਂ ਪਹਿਲਾਂ ਗਾਉਂਦਾ ਹੁੰਦਾ ਚਮਕੀਲਾ, ਮੇਰੇ ਘਰਦਿਆਂ ਨੇ ਇਹਦੇ ਨਾਲ ਮੇਰਾ ਵਿਆਹ ਹੀ ਨਹੀਂ ਸੀ ਕਰਨਾ। ਜਿਹੜੇ ਚਮਕੀਲੇ ਦੇ ਵੱਡੇ ਭਗਤ ਬਣੇ ਫਿਰਦੇ ਆ ਨਾ, ਉਹ ਇਸ ਗੱਲ ਦੇ ਉੱਤੇ ਕੀ ਕਹਿਣਗੇ? ਉਹਦੀ ਘਰ ਵਾਲੀ ਜਿਹਨੇ ਉਹ ਤੋਂ ਜਿਹੜੇ ਬੱਚੇ ਜਨਮੇ, ਜਿਹਨੇ ਉਹਦੇ ਨਾਲ ਸਾਰੀ ਉਮਰ ਕੱਢੀ ਆ, ਅਮਰਜੋਤ ਨੇ ਤਾਂ ਬਾਅਦ ਚ ਉਹਦੇ ਨਾਲ ਚਲੋ ਰਿਸ਼ਤਾ ਬਣਿਆ, ਵਿਆਹ ਹੋਇਆ, ਉਹ ਵੱਖਰੀ ਕਹਾਣੀ। ਪਰ ਬੀਬੀ ਗਰਮੇਲ ਕੌਰ ਆ ਜਿਹੜੀ, ਉਹ ਪੇਂਡੂ ਦੇਸੀ ਸਿੱਧ ਪੱਧਰੀ ਔਰਤ ਹੈ, ਉਹਨੇ ਇਹ ਗੱਲ ਔਨ ਰਿਕਾਰਡ ਆਖੀ ਹੋਈ ਹੈ। ਇੱਥੇ ਮੈਂ ਉਹ ਕਿਤਾਬਾਂ ਮੈਗਜ਼ੀਨ ਸਭ ਸਾਂਭ ਕੇ ਰੱਖੇ ਆ, ਜਿਹਦੇ ਵਿੱਚ ਬੀਬੀ ਨੇ ਕਿਹਾ ਵੀ ਜਦੋਂ ਇੱਥੇ ਸਾਡੇ ਦੁੱਗਰੀ ਪਿੰਡ ਦੇ ਵਿੱਚ ਚਮਕੀਲੇ ਦੀ ਯਾਦਗਾਰ ਬਣਾਉਣ ਲੱਗੇ, ਸਾਰਾ ਪਿੰਡ ਖਿਲਾਫ ਹੋ ਗਿਆ ਵੀ ਇਹ ਕੋਈ ਗੱਲ ਆ। ਉਹਨੂੰ ਪੁੱਛਿਆ, ਕਹਿੰਦੀ ਤੂੰ ਉਹਦੇ ਜਿਹੜੇ ਗਾਣੇ ਆ ਜਾਂ ਤਵੇ ਆ ਉਹਦੇ ਸਾਂਭ ਕੇ ਰੱਖੇ ਆ? ਉਹ ਕਹਿੰਦੀ ਮੈਂ ਤਾਂ ਸਾਰੇ ਭਿਉਂ ਕੇ ਗਾਜਣੀ ਬਣਾ ਲਈ ਸੀ। ਕਿੱਡੀ ਵੱਡੀ ਗੱਲ ਆ ਕਿ ਚਮਕੀਲੇ ਦੀ ਘਰ ਵਾਲੀ ਕਹਿ ਰਹੀ ਆ ਕਿ ਜੇ ਕਿਤੇ ਪਹਿਲਾਂ ਗਾਉਂਦਾ ਹੁੰਦਾ ਮੇਰੇ ਨਾਲ, ਮੈਂ ਤਾਂ ਉਹਦਾ ਭਾਵ ਮੈਂ ਤਾਂ ਫਸੀ ਮਾਰ ਖਾਧੀ ਜਦੋਂ ਗਾਉਣੀ ਇਹੋ ਜਿਹੇ ਲੱਗ ਗਿਆ। ਸੋ ਇਹ ਪੰਜਾਬ ਦੇ ਵਿੱਚ ਇਹਨੂੰ ਮਹਾਨਾਇਕ ਬਣਾਉਣਾ, ਇਹਨੂੰ ਇਸ ਤਰੀਕੇ ਨਾਲ ਦਰਸਾਉਣਾ, ਇਹ ਬਹੁਤ ਹੀ ਜ਼ਿਆਦਾ ਘਾਤਕ, ਖਤਰਨਾਕ ਤੇ ਮਾੜੀ ਗੱਲ। ਪਰ
ਹੈਰਾਨੀ ਦੀ ਗੱਲ ਇਹ ਆ ਕਿ ਦਲਜੀਤ ਦੋਸਾਂਝ ਜਿਹਨੇ ਪੰਜਾਬ 1984 ਦੇ ਵਿੱਚ ਸਿੱਖ ਸੰਘਰਸ਼ ਦੇ ਬਾਰੇ ਫਿਲਮ ਕਰਕੇ ਲੋਕਾਂ 'ਚ ਬੱਲੇ ਬੱਲੇ ਖੱਟੀ, ਅੱਜ ਜਿਵੇਂ ਗੁਰਦਾਸ ਮਾਨ ਨੇ ਪਿੱਛੇ ਜੇ ਇੱਕ ਗਲਤੀ ਕੀਤੀ ਸੀ ਨਾ, ਬੱਤੀ ਬਣਾ ਕੇ ਕੁਛ ਕਹਿਤਾ ਤੇ ਉਹ ਮੁੜ ਕੇ ਉਹ ਅੱਜ ਤੱਕ ਪੱਟਿਆ ਤਾਬ ਨਹੀਂ ਆਇਆ। ਮੈਨੂੰ ਲੱਗਦਾ ਵੀ ਇਹ ਜਿਹੜਾ ਦਲਜੀਤ ਦੋਸਾਂਝ ਆ, ਇਹਨੂੰ ਇਹ ਫਿਲਮ ਲੈ ਬੈਠੂ। ਹਾਲਾਂਕਿ ਇਹ ਵੀ ਚਰਚਾ ਵਾ, ਮੈਂ ਪਿਛਲੇ ਕਿਸੇ ਪ੍ਰੋਗਰਾਮ 'ਚ ਗੱਲ ਕਹੀ ਵੀ ਸੀ ਕਿ ਭਾਈ ਜਸਵੰਤ ਸਿੰਘ ਖਾਲੜੇ ਉੱਤੇ ਇੱਕ ਫਿਲਮ ਬਣ ਰਹੀ ਆ ਤੇ ਉਹਦੇ ਵਿੱਚ ਦਲਜੀਤ ਦੋਸਾਂਝ ਦਾ ਰੋਲ ਹੈ। ਤੇ ਉਸ ਫਿਲਮ ਬਾਰੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਰਾਹੀਂ, ਬੀਬੀ ਪਰਮਜੀਤ ਕੌਰ ਖਾਲੜਾ ਰਾਹੀਂ ਮੇਰੇ ਤੱਕ ਵੀ ਉਸ ਫਿਲਮ ਵਾਲੀ ਟੀਮ ਨੇ ਅਪਰੋਚ ਕੀਤੀ, ਪਹੁੰਚ ਕੀਤੀ ਤੇ ਲਿਖਤੀ ਤੌਰ ਤੇ ਲਿਆ ਕਿ ਜਿਹੜਾ ਆਪਾਂ ਉਸ ਫਿਲਮ ਦੇ ਵਿੱਚ ਲਿਖਿਆ, ਖਾਸ ਤੌਰ ਤੇ ਸਾਡੇ ਪਿਆਰੇ ਵੀਰ ਸਰਦਾਰ ਜਸਵੰਤ ਸਿੰਘ ਖਾਲੜਾ ਬਾਰੇ, ਤੇ ਉਹਦੇ ਮੁਤਲਕ ਵੀ ਉਹਨਾਂ ਨੇ ਲਿਖਤੀ ਤੌਰ ਤੇ ਲਿਆ ਕਿ ਅਸੀਂ ਜਿਹੜਾ ਸੈਂਸਰ ਬੋਰਡ ਤੋਂ ਇਸ ਫਿਲਮ ਨੂੰ ਪਾਸ ਕਰਾਉਣ ਲਈ ਇਹ ਚੀਜ਼ ਚਾਹੀਦੀ। ਹੈਰਾਨੀ ਦੀ ਗੱਲ ਆ ਕਿ ਭਾਈ ਜਸਵੰਤ ਸਿੰਘ ਖਾਲੜਾ ਉੱਤੇ ਬਣਨ ਵਾਲੀ ਫਿਲਮ ਸੈਂਸਰ ਬੋਰਡ ਜਿਹੜਾ ਇਤਰਾਜ਼ ਤੇ ਇਤਰਾਜ਼ ਲਾਈ ਜਾ ਰਿਹਾ, ਤੇ ਜਿਹੜੀ ਫਿਲਮ ਚਮਕੀਲੇ ਤੇ ਬਣ ਜਾ ਰਹੀ ਆ ਉਹਨੂੰ ਮਿੰਟੋ ਮਿੰਟੀ ਪਾਸ ਕਰ ਦੇਣਾ। ਤੇ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਦਾ ਹਾਂ ਬਈ, ਦਿਲਸ਼ਾਦ ਅਖਤਰ ਦੇ ਗਾਣੇ ਅਕਸਰ ਟੀਵੀ ਤੇ ਦੂਰਦਰਸ਼ਨ ਤੇ ਆਉਂਦੇ ਹੁੰਦੇ ਸੀ ਤੇ ਚਮਕੀਲੇ ਦਾ ਕੋਈ ਕਦੇ ਗਾਣਾ ਟੀਵੀ ਤੇ ਨਹੀਂ ਆਇਆ। ਇੱਕ ਵਾਰੀ ਉਹਦਾ ਇੱਕ ਗਾਣਾ ਰਿਕਾਰਡ ਵੀ ਕੀਤਾ ਸੀ, ਦਿਲ ਦਾ ਸ਼ੀਸ਼ਾ ਟੁੱਟਿਆ, ਤੇ ਉਹ ਗਾਣਾ ਵੀ ਮੁੜ ਕੇ ਕਦੇ ਟੈਲੀਕਾਸਟ ਨਹੀਂ ਸੀ ਕੀਤਾ। ਸੋ ਜਿਸ ਬੰਦੇ ਬਾਰੇ ਅਖਬਾਰਾਂ ਨਾ ਛਾਪ ਰਹੀਆਂ ਹੋਣ, ਜਿਸ ਬੰਦੇ ਦੇ ਦੂਰਦਰਸ਼ਨ ਵਾਲੇ ਗਾਣਾ ਰਿਕਾਰਡ ਕਰਕੇ ਚਲਾ ਨਾ ਰਹੇ ਹੋਣ, ਜਿਸ ਬੰਦੇ ਦੀ ਘਰ ਵਾਲੀ ਕਹਿ ਰਹੀ ਹੋਵੇ ਵੀ ਜੇਕਰ ਕਿਤੇ ਮੇਰੇ ਵਿਆਹ ਤੋਂ ਪਹਿਲਾਂ ਗਾਉਂਦਾ ਹੁੰਦਾ ਇਹਦਾ ਨਾਲ ਵਿਆਹ ਹੀ ਨਹੀਂ ਸੀ ਹੋਣਾ, ਉਸ ਬੰਦੇ ਬਾਰੇ ਫਿਲਮਾਂ ਬਣਾਉਣੀਆਂ ਤੇ ਉਸ ਬੰਦੇ ਨੂੰ ਪੰਜਾਬ ਦਾ ਲੋਕ ਨਾਇਕ ਦਰਸਾਉਣਾ, ਇਹ ਪੰਜਾਬ ਦੀ ਫਿਤਰਤ ਨਹੀਂ ਹੈ। ਪੰਜਾਬ ਦੀ ਅਣਖ ਗੈਰਤ ਤੇ ਸੂਰਮਿਆਂ ਵਾਲੀ, ਧੀ ਭੈਣ ਦੀ ਇੱਜ਼ਤ ਕਰਨ ਵਾਲੀ ਜਿਹੜੀ ਤਸਵੀਰ ਆ, ਉਹਦੇ ਇਹ ਖਿਲਾਫ। ਅਸਲ ਵਿੱਚ ਹੁਣ ਇਹਦਾ ਸਿੱਖਾਂ ਨੇ ਜਾਂ ਪੰਜਾਬ ਦੇ ਲੋਕਾਂ ਨੇ ਵਿਰੋਧ ਕਰਨਾ, ਤੇ ਜਦੋਂ ਵਿਰੋਧ ਕਰਨਗੇ ਉਹਨਾਂ ਨੂੰ ਲੱਗਦਾ ਵੀ ਜਿਵੇਂ ਪਠਾਨ ਫਿਲਮ ਸੀ ਇੰਨਾ ਵਿਰੋਧ ਹੋਇਆ ਤੇ ਪੈਸੇ ਬਣੇ, ਤੇ ਉਵੇਂ ਪੈਸੇ ਬਣਨਗੇ ਤੇ ਨਾਲ ਦੀ ਨਾਲ ਇਹ ਕਿ ਸਿੱਖਾਂ ਨੂੰ ਇੱਕ ਬੇਕਾਰ ਜੇ ਕੰਮ ਚ ਉਲਝਾ ਲੈਣਗੇ। ਜਿੱਥੇ ਖਾਲਸਾ ਪੰਥ ਨੇ ਆਪਦੀ ਲੜਾਈ ਜਿਹੜੀ ਆ, ਜਿਹਦੇ ਖਿਲਾਫ ਅਮਿਤ ਸ਼ਾਹ ਵਰਗੇ, ਭਗਵੰਤ ਮਾਨ ਵਰਗੇ ਇਕੱਠੇ ਹੋ ਕੇ ਕਹਿੰਦੇ ਉੱਥੇ ਫੌਜ ਦੀਆਂ ਕੰਪਨੀਆਂ ਭੇਜੋ, ਇੱਥੇ ਪੰਜਾਬ ਦੇ ਸਿੱਖ ਜਜ਼ਬਾਤਾਂ ਨੂੰ ਦਬਾਇਆ ਜਾਵੇ, ਇੱਥੇ ਇਹੋ ਜਿਹਾ ਕੁਝ ਚੱਲ ਰਿਹਾ, ਉੱਥੇ ਆ ਚਮਕੀਲੇ ਵਰਗੀਆਂ ਫਿਲਮਾਂ ਲਿਆ ਕੇ ਸਾਡੇ ਲਈ ਹੋਰ ਜਿਹੜਾ ਸੰਤਾਪ ਆ ਜਾਂ ਬਿਪਤਾ ਉਹ ਵਧਾਈ ਜਾ ਰਹੀ ਆ। ਖੈਰ, ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਉਵੇਂ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਜਿੱਥੇ ਹੋਰ ਇੰਨੇ ਮਸਲੇ ਆ ਉੱਥੇ ਇਹਦਾ ਵੀ ਲੇਖਾ ਜੋਖਾ ਹੋ ਜਾਊਗਾ। ਸੱਚੇ ਪਾਤਸ਼ਾਹ ਸਾਰਿਆਂ ਨੂੰ ਸਮੱਤ ਬਖਸ਼ਣ, ਚੰਗੇ ਪਾਸੇ ਖੜੀਏ, ਹਾਂ ਪੱਕੀ ਸੋਚ ਰੱਖੀਏ, ਜਿਹੜੀ ਚੀਜ਼ ਜਿੰਨੀ ਗਲਤ ਆ ਉਹਨੂੰ ਗਲਤ ਕਹਿਣਾ ਤੇ ਜਿਹੜੀ ਚੀਜ਼ ਜਿੰਨੀ ਠੀਕ ਆ ਉਹਨੂੰ ਠੀਕ ਕਹਿਣਾ, ਇਹਦੇ ਉੱਤੇ ਆਪਾਂ ਚੱਲਦੇ ਰਹੀਏ। ਇੱਥੇ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।